ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 29 ਤਰੀਕ ਆ, ਦਿਨ ਜਿਹੜਾ ਬੁੱਧਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ। ਪੰਜਾਬ ਵਰਗੇ ਮਾਹੌਲ 'ਚ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰ ਇਹਨਾਂ ਕੋਲ ਰੈਂਟ ਲਈ ਉਪਲਬਧ ਹਨ। ਕਾਲ 5592663737। ਟਰੀਐਸ ਟਰੱਕਿੰਗ ਫਰੈਜ਼ਨੋ, ਜਿਹੜੇ ਕਿ ਇਸ ਟਾਈਮ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਪਰ ਮਾਈਲ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਰਾਜਕਨਵੀਰ ਸਿੰਘ ਜੀ। ਆਪਣੇ ਮੁਲਕ ਵਿੱਚ ਵੀ ਬਹੁਤ ਕੁਝ ਵਾਪਰਿਆ, ਇੰਗਲੈਂਡ ਦੇ ਵਿੱਚ ਵੀ ਵਾਪਰਿਆ, ਨਾਰਥ ਕੋਰੀਆ ਦੇ ਵਿੱਚ ਲੋਕਲ ਲੈਵਲ ਦੇ ਉੱਤੇ ਵੀ ਕਾਫੀ ਕੁਛ ਜਿਹੜਾ ਆ ਚੱਲ ਰਿਹਾ ਹੈਗਾ। ਤੇ ਇਸੇ ਤਰ੍ਹਾਂ ਅਰਬ ਵਰਲਡ ਦੇ ਵਿੱਚ ਵੀ ਬਹੁਤ ਚੇਂਜਸ ਜਿਹੜੀਆਂ ਆ ਰਹੀਆਂ ਹੈਗੀਆਂ। ਤੇ ਜੇ ਆਪਾਂ USA ਦੀ ਗੱਲ ਕਰਦੇ ਜਾਈਏ, USA ਦੇ ਵਿੱਚ ਕਹਿੰਦੇ ਭਈ ਬਹੁਤ ਸਾਰੇ ਜਿਹੜੇ ਹੈਲਥ ਵਰਕਰਸ ਆ, ਹਸਪਤਾਲਾਂ 'ਚ ਜਿਹੜੇ ਕੰਮ ਕਰਦੇ ਆ, ਉਹਨਾਂ ਨੇ ਵੈਕਸੀਨ ਲਵਾ ਲਿਆ ਹੈਗਾ ਆ। ਪਰ ਹਜੇ ਵੀ ਬਹੁਤ ਸਾਰੇ ਜਿਹੜੇ ਵਰਕਰਸ ਹੈਗੇ ਆ, ਉਹਨਾਂ ਨੇ ਵੈਕਸੀਨ ਨਹੀਂ ਲਵਾਇਆ। ਤੇ ਆਪਾਂ ਕੱਲ੍ਹ ਵੀ ਖਬਰਾਂ ਸਾਂਝੀਆਂ ਕੀਤੀਆਂ ਸੀਆਂ ਭਈ ਨਿਊਯਾਰਕ ਦੇ ਵਿੱਚ ਜਿਹੜੇ ਕੁਛ ਹਸਪਤਾਲਾਂ ਨੇ ਆਪਣੇ ਉਹ ਜਿਹੜੇ ਵਰਕਰਸ ਆ, ਉਹਨਾਂ ਨੂੰ ਫਾਇਰ ਵੀ ਕਰ ਦਿੱਤਾ ਹੈਗਾ ਆ ਵੀ ਜੇ ਤੁਸੀਂ ਵੈਕਸੀਨ ਨਹੀਂ ਲਵਾਉਣਾ ਤੇ ਤੁਸੀਂ ਜਿਹੜਾ ਆ ਕੰਮ ਤੇ ਨਹੀਂ ਆ ਸਕਦੇ। ਸੋ ਹੁਣ ਕੱਲਾ ਨਿਊਯਾਰਕ ਨਹੀਂ ਹੈ, ਹੋਰ ਵੀ ਕਈ ਸਟੇਟਾਂ ਤੋਂ ਇਹ ਜਿਹੜੀਆਂ ਖਬਰਾਂ ਆ ਰਹੀਆਂ ਹੈਗੀਆਂ। ਪਰ ਹਜੇ ਵੀ ਜਿਹੜੇ ਗਵਰਨਮੈਂਟ EMPLOYEES ਆ ਬਹੁਤ ਜਗ੍ਹਾ ਦੇ ਉੱਤੇ, ਜਾਂ ਜਿਹੜੇ ਇਸ ਤਰ੍ਹਾਂ ਦੇ ਐਮਰਜੈਂਸੀ ਜਿੱਥੇ ਹੁੰਦੀ ਆ, ਉਹ ਹੌਸਪੀਟਲ ਹੋ ਗਏ, ਪੁਲਿਸ ਵਾਲੇ ਹੋ ਗਏ, ਫਾਇਰ ਵਾਲੇ ਹੋ ਗਏ, ਉਹਨਾਂ ਲੋਕਾਂ ਨੇ ਵੈਕਸੀਨ ਨਹੀਂ ਲਵਾਏ। ਉਹਨਾਂ 'ਚ ਇਹ ਨਹੀਂ ਹੈ ਵੀ ਬਹੁਤ ਸਾਰੇ ਇਹ ਵੀ ਕਹਿ ਰਹੇ ਆ ਵੀ ਅਸੀਂ ਵੈਕਸੀਨ ਦੇ ਉਲਟ ਨਹੀਂ ਹੈ, ਪਰ ਇਹ ਸਾਡੀ ਚੁਆਇਸ ਹੋਣੀ ਚਾਹੀਦੀ ਆ ਵੀ ਅਸੀਂ ਵੈਕਸੀਨ ਲਵਾਉਣਾ ਜਾਂ ਨਹੀਂ ਲਵਾਉਣਾ ਹੈਗਾ। ਜੀ, ਸੋ ਇਹ ਜਿਹੜਾ ਇਸ ਟਾਈਮ ਇਸ ਵੈਕਸੀਨ ਨੂੰ ਲੈ ਕੇ ਜਿਹੜਾ ਇਹ ਜ਼ਰੂਰ ਵਿਵਾਦ ਜਿਹੜਾ ਉਹ ਬਣਿਆ ਆ। ਪਰ ਇਸ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਦੇਖੇ, ਹੋਰ ਵੀ ਕਈ ਵੈਕਸੀਨਸ ਆ ਉਹ ਆਲਰੇਡੀ ਲਾਜ਼ਮੀ ਹੈਗੀਆਂ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਕੰਮ ਕਰਨ ਦੇ ਲਈ। ਇਸ ਦੇ ਪਿੱਛੇ ਇਹ ਸੋਚ ਕਹਿ ਰਹੇ ਆ ਵੀ ਕਿਉਂਕਿ ਇਸ ਦੇ ਉੱਤੇ ਜੇ ਪੂਰੀ ਟੈਸਟਿੰਗ ਨਹੀਂ ਹੋਈ ਜੀ, ਲੰਮਾ ਸਮਾਂ ਨਹੀਂ ਹੋਇਆ ਇਸ ਨੂੰ ਟੈਸਟ ਕਰਦਿਆਂ ਹੋਇਆ, ਇਸ ਲਈ ਇੱਦਾਂ। ਪਰ ਹੁਣ ਤੁਸੀਂ ਦੇਖੋ ਵੀ ਸਾਇੰਸ ਦੀ ਤਰੱਕੀ ਵੀ ਪਹਿਲੇ ਦੇ ਮੁਕਾਬਲੇ ਕਾਫੀ ਜ਼ਿਆਦਾ ਹੈਗੀ ਆ। ਅਜਿਹੀ ਜਿਹੜੀ ਰਿਸਰਚ ਆ ਪਹਿਲਾਂ ਤੋਂ ਜਿਹੜੀ ਉਹ ਚੱਲਦੀ ਆ ਰਹੀ ਸੀਗੀ। ਸੋ ਇਹ ਹੁਣ ਦੇਖਣਾ ਹੋਊਗਾ। ਸੋ ਇਹ ਗਵਰਨਮੈਂਟ ਓਵਰ ਰੀਚ ਦਾ ਮਸਲਾ ਮੋਸਟਲੀ ਜਿਹੜਾ ਇਹ ਬਣਦਾ ਜਾ ਰਿਹਾ ਵੀ ਸਰਕਾਰ ਸਾਨੂੰ ਕਿਉਂ ਕਹਿ ਰਹੀ ਆ ਵੀ ਤੁਸੀਂ ਇੱਦਾਂ ਕਰੋ ਜਾਂ ਉੱਦਾਂ ਕਰੋ, ਤੁਸੀਂ ਆਹ ਟੀਕਾ ਲਗਵਾਓ, ਤੁਸੀਂ ਆਹ ਜਿਹੜਾ ਉਹ ਨਾ ਲਗਵਾਓ। ਜਦ ਕਿ ਹੋਰ ਕਈ ਥਾਵਾਂ ਦੇ ਵਿੱਚ ਸਰਕਾਰ ਆਪਾਂ ਨੂੰ ਕਹਿੰਦੀ ਆ ਤੁਹਾਨੂੰ ਇੱਦਾਂ ਹੀ ਕਰਨਾ ਪੈਣਾ, ਤੁਸੀਂ ਉੱਦਾਂ ਹੀ ਕਰਨਾ ਪੈਣਾ, ਆਪਾਂ ਕਰਦੇ ਵੀ ਆ। ਪਰ ਇਹ ਵੀ ਇਹ ਹੁਣ ਸਿਲੈਕਟਡ ਚੀਜ਼ ਹੋ ਗਈ ਆ ਵੀ ਕਿੱਥੇ ਕਿੱਥੇ ਆਪਾਂ ਮੰਨ ਸਕਦੇ ਹਾਂ ਕਿਹੜੀ ਚੀਜ਼ ਨੂੰ ਜਿਹੜਾ ਉਹ ਆਪਾਂ ਡੱਕ ਸਕਦੇ ਆ। ਵੀ ਖੁੱਲ੍ਹ ਦਿੱਤੀ ਤਾਂ ਫਿਰ ਕਹਿੰਦੇ ਵੀ ਇਹਨਾਂ ਨੇ ਸਾਰੇ ਪਾਸਿਓਂ ਤੁਹਾਨੂੰ ਜਿਹੜਾ ਆ ਉਹ ਦੱਬਣਾ ਸ਼ੁਰੂ ਕਰ ਦੇਣਾ। ਸੋ ਕਈ ਤਰੀਕੇ ਦਾ ਜਿਹੜੇ ਇਸ ਟਾਈਮ
ਹੱਕ ਦੇ ਵਿੱਚ ਤੇ ਇਸ ਦੇ ਅਗੇਂਸਟ ਦੇ ਵਿੱਚ ਜਿਹੜੇ ਆ ਆਪਾਂ ਨੂੰ ਵਿਚਾਰ ਆ ਉਹ ਸੁਣਨ ਨੂੰ ਮਿਲ ਰਹੇ ਜੀ। ਹੈਗੇ ਆ। ਸੋ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਆ ਇਦਾਂ ਦੀ ਇਨਫੋਰਮੇਸ਼ਨ ਚੱਲਦੀ ਹੈਗੀ ਆ। ਵੱਡੀਆਂ ਜਿਹੜੀਆਂ ਕੰਪਨੀਆਂ ਆ ਗੂਗਲ, ਫੇਸਬੁੱਕ ਨੇ ਤਾਂ ਕਈ ਮਹੀਨੇ ਪਹਿਲਾਂ ਜਿਹੜੀਆਂ ਐਂਟੀ ਵੈਕਸੀਨ ਵਾਲੀਆਂ ਮਟੀਰੀਅਲ ਸੀਗਾ ਉਸ ਨੂੰ ਰਿਮੂਵ ਕਰ ਦਿੱਤਾ ਸੀ। ਤੇ ਅੱਜ YouTube ਨੇ ਵੀ ਅਨਾਉਂਸ ਕਰਤਾ ਵੀ ਉਹ ਜਿਹੜੇ ਐਂਟੀ ਵੈਕਸੀਨ ਐਕਟਿਵਿਸਟ ਹੈਗੇ ਆ ਤੇ ਜਾਂ ਜਿਹੜੇ ਉੱਦਾਂ ਦਾ ਉਹ ਮਟੀਰੀਅਲ ਪੋਸਟ ਕਰਦੇ ਹੈਗੇ ਆ, YouTube ਬਣਾਉਂਦੇ ਆ, ਉਹਨਾਂ ਦੇ ਉੱਤੇ ਵੀ ਬੈਨ ਕਰ ਦਿੱਤਾ ਗਿਆ। ਗੂਗਲ ਓਨ ਵੀਡੀਓ ਸਾਈਟਸ ਵੀ ਜਿਹੜੇ ਆ ਉਹਨਾਂ ਦੇ ਉੱਤੇ ਵੀ ਬੈਨ ਕੀਤਾ ਗਿਆ ਹੈ। ਪਰ ਅਨਫੋਰਚੂਨੇਟ ਪਾਰਟ ਹੈ ਵੀ ਕਈ ਜਗ੍ਹਾ ਮੈਂ ਦੇਖਦਾ ਵੀ ਆਪਣੇ ਸਿੱਖ ਵੀ ਇਹਦੇ ਉਲਟ ਜਿਹੜਾ ਪਾਈ ਜਾਂਦੇ ਜੀ ਇਹਦੇ 'ਚ ਸੂਰ ਦਾ ਮਾਸ ਆ, ਜੇ ਆ ਵੋ ਆ, ਪੜ੍ਹੇ ਲਿਖੇ ਬੰਦੇ ਵੀ। ਤੇ ਅੱਜ YouTube ਨੇ ਜਿਹੜਾ ਆ ਜੋਸੇਫ ਮਰਕੋਲਾ ਤੇ ਇੱਕ ਰੋਬਰਟ ਜਿਹੜੇ ਐਫ ਕੈਨਡੀ ਆ, ਉਹਨਾਂ ਦੇ ਵੀ ਜਿਹੜੇ ਮਟੀਰੀਅਲ ਆ ਉਹਨਾਂ ਨੂੰ ਰਿਮੂਵ ਕਰ ਦਿੱਤਾ ਹੈਗਾ ਆ। ਮਿਸ ਇਨਫੋਰਮੇਸ਼ਨ ਬਹੁਤ ਜ਼ਿਆਦਾ ਸੀ। ਦੇਖੋ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਹ ਕਿਹਾ ਸੀ ਵੀ ਮੇਰੀ ਆਸ ਆ ਵੀ 4 ਜੁਲਾਈ ਤੱਕ ਜਿਹੜੇ ਆ 78% ਦੇ ਕਰੀਬ ਜਿਹੜੇ ਅਮਰੀਕਨ ਆ ਉਹ ਵੈਕਸੀਨੇਟਡ ਹੋ ਜਾਣਗੇ। ਪਰ ਅੱਜ ਦੀ ਡੇਟ 'ਚ ਅਮਰੀਕਾ ਦੇ ਵਿੱਚ ਸਿਰਫ 56% ਜਿਹੜੀ ਪੋਪੂਲੇਸ਼ਨ ਆ, ਇਹ ਆਪਾਂ ਐਵਰੇਜ ਦੱਸ ਰਹੇ ਹਾਂ ਪੂਰੇ USA ਦੀ। ਕਈ ਸਟੇਟਾਂ ਦੇ ਵਿੱਚ ਜਿਹੜੀ ਇਹ ਪਰਸੈਂਟੇਜ ਜ਼ਿਆਦੇ ਆ। ਆਪਣੀ ਸਾਡੀ ਜਿਹੜੀ ਸਟੇਟ ਕੈਲੀਫੋਰਨੀਆ ਉਹਦੇ 'ਚ ਜ਼ਿਆਦਾ ਪਰਸੈਂਟ ਲੋਕਾਂ ਨੇ ਵੈਕਸੀਨ ਲਵਾਏ ਆ। ਸੋ ਓਵਰਆਲ USA ਦੇ ਵਿੱਚ ਸਿਰਫ 56% ਲੋਕਾਂ ਨੇ ਵੈਕਸੀਨ ਲਵਾਏ ਆ, ਜਦ ਕਿ ਆਪਣਾ ਜਿਹੜਾ ਗੁਆਂਢੀ ਮੁਲਕ ਕੈਨੇਡਾ ਆ ਉੱਥੇ 71% ਲੋਕਾਂ ਨੇ ਵੈਕਸੀਨ ਲਵਾਏ ਆ ਤੇ UK ਦੇ ਵਿੱਚ 67% ਲੋਕਾਂ ਨੇ ਜਿਹੜਾ ਵੈਕਸੀਨ ਲਵਾ ਲਿਆ ਹੈਗਾ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕਿਹਾ ਸੀ ਵੀ ਜਿਹੜਾ ਸੋਸ਼ਲ ਮੀਡੀਆ ਕੰਪਨੀਜ਼ ਆ ਇਹਨਾਂ ਦਾ ਵੀ ਕਾਫੀ ਹਿੱਸਾ ਆ ਇਸ ਜਿਹੜੀ ਮਿਸ ਇਨਫੋਰਮੇਸ਼ਨ ਨੂੰ ਫੈਲਾਉਣ ਦੇ ਵਿੱਚ, ਕਿਉਂਕਿ ਲੋਕ ਜਿਹੜੀਆਂ ਪੋਸਟਾਂ ਉੱਤੇ ਪਾ ਦਿੰਦੇ ਹੈਗੇ ਆ ਤੇ ਉਹ ਬਹੁਤ ਸਾਰੀ ਉਹਨਾਂ 'ਚ ਮਿਸ ਇਨਫੋਰਮੇਸ਼ਨ ਹੁੰਦੀ। ਸੋ ਉਹਦੇ ਕਰਕੇ ਅੱਜ ਜਿਹੜਾ YouTube ਆ ਉਹਨਾਂ ਨੇ ਵੀ ਜਿਹੜੇ ਆਪਣਾ ਐਕਸ਼ਨ ਲੈ ਲਿਆ ਆ ਤੇ YouTube ਨੇ 1,33,000 ਜਿਹੜੀਆਂ ਵੀਡੀਓ ਸੀਗੀਆਂ ਬ੍ਰੌਡਕਾਸਟ ਕਰ ਰਹੀਆਂ ਕਰੋਨਾ ਵਾਇਰਸ ਵੈਕਸੀਨ ਦੇ ਬਾਬਤ ਜਿਹੜੀ ਮਿਸ ਇਨਫੋਰਮੇਸ਼ਨ ਸੀ ਉਹਨਾਂ ਨੂੰ ਰਿਮੂਵ ਕਰ ਦਿੱਤਾ ਹੈ। ਜੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜੇ ਰਾਈਟ ਨਾਓ ਪ੍ਰੈਜ਼ੀਡੈਂਟ ਬਾਈਡਨ ਹੋਣਾ ਦਾ ਜਿਹੜਾ ਇਕਨੋਮਿਕ ਏਜੰਡਾ ਜਿਹੜਾ ਆ $3.5 ਟ੍ਰਿਲੀਅਨ ਵਾਲੀ ਲਾਗਤ ਦਾ ਜਿਹੜਾ ਬਿੱਲ, ਉਸ ਦੇ ਪਾਸ ਹੋਣ ਦੇ ਉਮੀਦ ਜਿਹੜੀ ਆ ਅਜੇ ਹਾਲ ਦੀ ਘੜੀ ਇਦਾਂ ਹੀ ਡਾਵਾਂਡੋਲ ਜਿਹਾ ਜਿਹੜਾ ਉਹ ਬਣ ਰਿਹਾ, ਕਿਉਂਕਿ ਅਜੇ ਵੀ 2 ਜਿਹੜੇ ਸੈਨੇਟਰਸ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਆ ਉਹ ਨਹੀਂ ਆ ਰਹੇ। ਤੇ ਉਧਰ ਜੇ ਦੇਖਿਆ ਜਾਵੇ ਜਿਹੜਾ ਇਨਫਰਾਸਟ੍ਰਕਚਰ ਬਾਈਪਾਰਟੀਜ਼ਨ ਇਨਫਰਾਸਟ੍ਰਕਚਰ ਬਿੱਲ ਆ ਉਸ ਦੇ ਉੱਤੇ ਕੱਲ ਨੂੰ ਵੋਟ ਹਾਊਸ ਦੇ ਵਿੱਚ ਹੋਣੀ ਆ, ਸੈਨੇਟ ਦੇ ਵਿੱਚ ਉਹ ਆਲਰੇਡੀ ਪਾਸ ਹੋ ਚੁੱਕਾ ਆ। ਇਸ ਦੇ ਬਾਬਤ ਅੱਜ ਜਿਹੜੇ ਬਰਨੀ ਸੈਂਡਰਸ ਆ ਉਹ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਹਿ ਰਹੇ ਸੀਗੇ ਵੀ ਇਸ ਬਿੱਲ ਨੂੰ ਉੱਥੇ ਫੇਲ ਕਰ ਦੇਣਾ ਚਾਹੀਦਾ ਹੈ, ਹਾਊਸ ਦੇ ਵਿੱਚ ਰਿਜੈਕਟ ਕਰ ਦੇਣਾ ਚਾਹੀਦਾ ਆ। ਕਹਿੰਦੇ ਵੀ ਜੇ ਤੁਸੀਂ ਇਸ ਇਨਫਰਾਸਟ੍ਰਕਚਰ ਜਿਹੜਾ ਕੱਲੇ ਉਸ ਨੂੰ ਪਾਸ ਕਰ ਦਿੰਦੇ ਆ ਤੇ ਕਹਿੰਦੇ ਕੀ ਗਰੰਟੀ ਹੈਗੀ ਵੀ ਸੈਨੇਟ ਵਾਲੇ ਜਿਹੜੇ ਆ ਮੁੜ ਕੇ ਕੁਝ ਪਾਸ ਕਰਨਗੇ ਜਿਹੜਾ ਤੁਸੀਂ ਖਾਸ ਕਰਕੇ ਸੋਸ਼ਲ ਦੇ ਨਾਲ ਜੁੜਿਆ ਹੋਇਆ ਰਹੇਗਾ, ਵੀ ਲੋਕਾਂ ਦੇ ਲਈ ਕਲਾਈਮੇਟ ਨੂੰ ਲੈ ਕੇ ਐਲਡਰਲੀ ਹੈਲਥ ਬੈਨੀਫਿਟਸ, ਹੋਮਲੈਸਨੈਸ, ਚਾਈਲਡਹੁੱਡ ਪਾਵਰਟੀ, ਇਹਨਾਂ ਸਾਰਿਆਂ ਮਸਲਿਆਂ ਦੇ ਉੱਤੇ ਕੋਈ ਬਿੱਲ ਜਿਹੜਾ ਉਹਨਾਂ ਨੇ ਪਾਸ ਬਾਅਦ ਦੇ ਵਿੱਚ ਨਹੀਂ ਕਰਨਾ ਹੈਗਾ। ਸੋ ਉਹ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਥੋੜ੍ਹੇ ਤੱਤੇ ਵੀ ਹੋਏ, ਕਹਿੰਦੇ ਵੀ ਯਾਰ ਤੁਸੀਂ ਇਹੀ ਜਿਹੜਾ ਪੁੱਛੀ ਜਾਂਦੇ ਆ ਵੀ ਪਾਸ ਹੋਊਗਾ ਕਿ ਨਹੀਂ ਹੋਊਗਾ, ਤੁਸੀਂ ਇਹ ਕਿਉਂ ਨਹੀਂ ਦੱਸਦੇ ਵੀ ਜਿਹੜਾ $3.5 ਟ੍ਰਿਲੀਅਨ ਦੇ ਵਿੱਚ ਹੈ ਕੀ ਆ, ਇੰਪੋਰਟੈਂਸ ਕੀ ਹੈਗੀ ਆ ਇਸ ਬਿੱਲ ਦੇ ਉੱਤੇ। ਸੋ ਉਹ ਵੀ ਜਿਹੜੇ ਅੱਜ ਕਾਫੀ ਇਸ ਦੇ ਉੱਤੇ ਬੋਲੇ ਆ। ਉਧਰ ਚੱਕ ਸ਼ੂਮਰ ਉਹਨਾਂ ਨੇ ਅੱਜ ਇਹ ਕਹਿ ਦਿੱਤਾ ਵੀ ਡੈਮੋਕ੍ਰੇਟਸ ਆ ਜਿਹੜੀ ਡੈਟ ਸੀਲਿੰਗ ਆ ਉਹ ਰੀਕਨਸੀਲੀਏਸ਼ਨ ਦੇ ਨਾਲ ਨਹੀਂ ਵਧਾਊਗੀ। ਰੀਕਨਸੀਲੀਏਸ਼ਨ ਉਹੀ ਇੱਕ ਚੀਜ਼ ਹੁੰਦੀ ਆ ਜਿਸ ਦੇ ਵਿੱਚ ਸਿੰਪਲ ਮੈਜੋਰਟੀ, ਸੁਪਰ ਮੈਜੋਰਟੀ ਦੀ ਥਾਂ ਤੇ ਸਿੰਪਲ ਮੈਜੋਰਟੀ ਦੇ ਨਾਲ ਜਿਹੜਾ ਆ ਉਸ ਨੂੰ ਵਰਤ ਕੇ ਜਿਹੜਾ ਪਾਸ ਕਰਵਾਇਆ ਜਾ ਸਕਦਾ। ਚੱਕ ਸ਼ੂਮਰ ਨੇ ਕਿਹਾ ਵੀ ਉਹ ਇਸ ਪ੍ਰਕਿਰਿਆ ਦੇ ਲਈ ਡੈਟ ਸੀਲਿੰਗ ਵਾਲਾ ਕੰਮ ਜਿਹੜਾ ਉਹ ਨਹੀਂ ਕਰਨਗੇ। ਹੁਣ ਦੇਖਣਾ ਹੋਊਗਾ ਵੀ ਰਹਿ ਗਏ ਥੋੜ੍ਹੇ ਦਿਨਾਂ ਦੇ ਵਿੱਚ ਕੀ ਜਿਹੜੀ ਆ ਡੈਟ ਸੀਲਿੰਗ ਆ ਉਸ ਨੂੰ ਵਧਾਉਣ ਬਾਰੇ ਕੋਈ ਫੈਸਲਾ ਨੁਕਤਾ ਜਿਹੜਾ ਉਹ ਘੜਿਆ ਜਾਂਦਾ ਹੈ ਕਿ ਨਹੀਂ। ਅਦਰਵਾਈਜ਼ 18 ਅਕਤੂਬਰ ਤੱਕ ਜਿਹੜਾ ਅਮਰੀਕਾ ਆ ਉਹ ਡੀਫਾਲਟ ਕਰ ਜਾਊਗਾ। ਫੈਡਰਲ ਸਰਕਾਰ ਦੇ ਚੱਲ ਰਹੇ ਤਕਰੀਬਨ ਸਾਰੇ ਹੀ ਜਿਹੜੇ ਪ੍ਰੋਗਰਾਮ ਆ ਉਹ ਇੱਕ ਹਿਸਾਬ ਦੇ ਨਾਲ ਕਹਿੰਦੇ ਆ ਵੀ ਠੱਪ ਹੋ ਸਕਦੇ ਆ ਤੇ 6 ਮਿਲੀਅਨ ਲੋਕ ਉਹ ਨੌਕਰੀਆਂ ਤੋਂ ਵਾਂਝੇ
ਹੋ ਸਕਦੇ ਨੇ। ਜੀ ਬਿਲਕੁਲ। ਸੋ ਇਹ ਜਿਹੜਾ ਇਨਫਰਾਸਟ੍ਰਕਚਰ ਬਿੱਲ ਆ ਤੇ ਡੈਪਟ ਸੀਲਿੰਗ ਨੂੰ ਲੈ ਕੇ ਇਕੱਲੇ ਹੁਣ ਰਿਪਬਲਿਕਨ ਨਹੀਂ, ਡੈਮੋਕ੍ਰੇਟ ਵੀ ਆਪਸ ਦੇ ਵਿੱਚ ਬਹੁਤ ਫਸੇ ਹੋਏ ਆ, ਖਾਸ ਕਰਕੇ ਜਿਹੜੇ ਪ੍ਰੋਗਰੈਸਿਵ ਤੇ ਫਾਰ ਲੈਫਟ ਵਾਲੇ ਹੈਗੇ ਆ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਚੱਕ ਸ਼ੂਮਰ ਨੇ ਇਹ ਕਿਹਾ ਵੀ ਡੈਮੋਕ੍ਰੇਟਸ ਜਿਹੜੇ ਆ ਡੈਪਟ ਸੀਲਿੰਗ ਨੂੰ ਨਹੀਂ ਰੇਜ਼ ਕਰਨਗੇ ਰੀਕੌਂਸੀਲੇਸ਼ਨ ਦੇ ਥਰੂ। ਮੈਕੋਨਲ ਨੇ ਆਲਰੇਡੀ ਜਿਹੜਾ ਆ ਡੈਪਟ ਸੀਲਿੰਗ ਜਿਹੜੀ ਆ ਉਹ ਉਸ ਨੂੰ ਬਲੌਕ ਕਰ ਦਿੱਤਾ ਇਨਕਰੀਜ਼ ਕਰਨ ਦੇ ਲਈ। ਸੋ ਕਾਫੀ ਕੁਛ ਜਿਹੜਾ ਆ ਗਰਮ ਮਾਹੌਲ ਚੱਲ ਰਿਹਾ ਹੈਗਾ USA ਦੇ ਵਿੱਚ। ਥੋੜ੍ਹੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕੁਛ ਨਾ ਕੁਛ ਕਰਨਾ ਪਊਗਾ, ਨਹੀਂ ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਗਵਰਨਮੈਂਟ ਸ਼ਟਡਾਊਨ ਹੋ ਸਕਦੀ ਆ। ਪਿਛਲੇ ਸਾਲਾਂ ਦੇ ਵਿੱਚ ਆਪਾਂ ਦੇਖਿਆ ਕਈ ਵਾਰੀ ਗਵਰਨਮੈਂਟ ਸ਼ਟਡਾਊਨ ਹੁੰਦੀ ਰਹੀ ਹੈ, ਇਵਨ ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਦੇ ਉੱਤੇ ਵੀ। ਜੀ। ਜੀ। ਤੇ ਅਗਲੀ ਅਗਲੀ ਖਬਰ ਜਿਹੜੀ ਆ ਉਹ ਅਫਗਾਨਿਸਤਾਨ ਦੇ ਸੰਬੰਧ ਦੇ ਵਿੱਚ ਆ। ਜਿਹੜੇ ਮਿਲਟਰੀ ਦੇ ਟੌਪ ਦੇ ਲੀਡਰਸ ਹੈਗੇ ਆ, ਉਹਨਾਂ ਦੀ ਟੈਸਟੀਫਾਈ ਕਰ ਰਹੇ ਹੈਗੇ ਆ। ਜਿਹੜੀ ਸੈਨੇਟ ਦੇ ਵਿੱਚ ਸੈਕਟਰੀ ਆਫ ਡਿਫੈਂਸ ਲੋਇਡ ਆਸਟਨ, ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਜਨਰਲ ਮਾਰਕ ਮਿਲੇ, ਤੇ ਹੋਰ ਜਿਹੜੇ ਲੀਡਰ ਹੈਗੇ US ਸੈਂਟਰਲ ਕਮਾਂਡ ਦੇ ਜਨਰਲ ਫਰੈਂਕ ਮੈਕੈਂਜ਼ੀ, ਜਿਹੜਾ ਖਾਸ ਕਰਕੇ US ਨੇ ਜਿਹੜਾ ਅਫਗਾਨਿਸਤਾਨ ਦੇ ਵਿੱਚੋਂ ਵਿਡਰੋਲ ਕੀਤਾ ਆ। ਕਈ ਖਬਰਾਂ ਜਿਹੜੀਆਂ ਆ ਉਹ ਪਹਿਲਾਂ ਜੋ ਕਹਿੰਦੇ ਸੀ ਉਹ ਹੁਣ ਗਲਤ ਹੋ ਰਹੀਆਂ। ਤੇ ਟੌਪ ਜਨਰਲ ਨੇ ਇਹੀ ਕਿਹਾ ਆ ਵੀ ਅਲ ਕਾਇਦਾ ਜਾਂ ਜਿਹੜਾ ਆਈਸਿਸ ਆ ਉਹ ਆਉਣ ਵਾਲੇ 6 ਤੋਂ 36 ਮਹੀਨਿਆਂ ਦੇ ਵਿੱਚ ਇੱਕ ਵਾਰੀ ਫਿਰ ਆਪਣਾ ਜਿਹੜਾ ਬੇਸ ਆ ਉਹ ਅਫਗਾਨਿਸਤਾਨ ਦੇ ਵਿੱਚ ਬਣਾ ਸਕਦਾ ਹੈਗਾ। ਸੋ ਜੇ ਉਹ ਬੇਸ ਇੱਦਾਂ ਦਾ ਬਣਾ ਸਕਦਾ ਤਾਂ ਫਿਰ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਵੀ ਕੁਛ ਨਾ ਕੁਛ ਇਹਨਾਂ ਦੀ ਫੌਜ ਉੱਥੇ ਰੱਖਣੀ ਚਾਹੀਦੀ ਆ। ਤੇ ਪਰ ਕਈ ਜਗ੍ਹਾ ਦੇ ਉੱਤੇ ਉਹ ਫੇਲ ਵੀ ਬਹੁਤ ਹੋਏ ਆ। ਆਪਾਂ ਦੇਖੇ ਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਇੱਕ ਡਰੋਨ ਦੇ ਨਾਲ ਇੱਕ ਆਮ ਸਧਾਰਨ ਫੈਮਿਲੀ ਨੂੰ ਹੀ ਮਾਰ ਦਿੱਤਾ ਸੀ। ਤੇ ਜਿਹੜਾ 20 ਸਾਲਾਂ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਵਾਰ ਚੱਲੀ ਆ, ਕਹਿੰਦੇ ਪਈ ਇਹਦਾ ਹੁਣ ਓਵਰਆਲ ਜੇ ਦੇਖਿਆ ਜਾਵੇ USA ਨੂੰ ਕੋਈ ਬਾਹਲਾ ਫਾਇਦਾ ਨਹੀਂ ਹੋਇਆ। ਜੀ ਬਿਲਕੁਲ। ਤੇ ਇਹ ਇੱਕ ਹੁਣ ਕਾਫੀ ਵੱਡੀ ਚਿੰਤਾ ਦਾ ਵਿਸ਼ਾ ਜਿਹੜਾ ਰਿਹਾ ਆ। ਕੱਲ੍ਹ ਸੈਨੇਟ ਦੇ ਮੂਹਰੇ ਜਿਹੜੀ ਇਹਨਾਂ ਦੀ ਹੀਅਰਿੰਗ ਸੀਗੀ ਤੇ ਅੱਜ ਹਾਊਸ ਦੀ ਕਮੇਟੀ ਆ ਉਸ ਦੇ ਸਾਹਮਣੇ ਜਿਹੜਾ ਇਹਨਾਂ ਨੂੰ ਪੇਸ਼ ਹੋ ਰਹੇ ਨੇ। ਹਾਊਸ ਆਰਮਡ ਸਰਵਿਸ ਕਮੇਟੀ ਹੀਅਰਿੰਗ ਆ ਉਸ ਦੇ ਮੂਹਰੇ। ਸੋ ਕਹਿੰਦੇ ਵੀ ਇਹਨਾਂ ਨੇ ਇਹ ਚੀਜ਼ ਨੂੰ ਜਿਹੜਾ ਉਹ ਮੰਨਿਆ ਵੀ ਜਿਸ ਤਰੀਕੇ ਦੇ ਨਾਲ ਉੱਥੋਂ ਬਾਹਰ ਨਿਕਲੇ ਆ ਉਸ ਦੇ ਵਿੱਚ ਹਫੜਾ ਦਫੜੀ ਜ਼ਰੂਰ ਹੋਈ। ਕਹਿੰਦੇ ਵੀ ਸਾਨੂੰ ਇਹ ਨਹੀਂ ਸੀ ਪਤਾ ਵੀ ਐਡੀ ਜਲਦੀ ਜਿੰਨੀ ਅਫਗਾਨ ਸਰਕਾਰ ਜਾਂ ਅਫਗਾਨ ਫੌਜ ਜਿਸ ਨੂੰ ਪਿਛਲੇ ਕਈ ਸਾਲਾਂ ਤੋਂ ਉਹ ਮਦਦ ਦਿੰਦੇ ਆ ਰਹੇ ਸੀ, ਉਸ ਨੂੰ ਤਿਆਰ ਕਰਦੇ ਆ ਰਹੇ ਸੀ, ਬਗੈਰ ਕੋਈ ਗੋਲੀ ਚਲਾਏ ਹੀ ਜਿਹੜੇ ਹਥਿਆਰ ਸਿੱਟ ਕੇ ਉਹ ਆ ਜਾਣਗੇ। ਤੇ ਇਹ ਇੱਕ ਜਿਹੜੀ ਉਹ ਚਿੰਤਾ ਜਿਹੜੀ ਉਹ ਜ਼ਰੂਰ ਹੋਈ ਆ। ਸੋ ਕੱਲ੍ਹ ਕੱਲ੍ਹ ਵੀ ਜਿਹੜੇ ਇਸ ਚੀਜ਼ ਦੇ ਬਾਬਤ ਜਿਹੜੇ ਜਨਰਲ ਮੈਲੀ ਆ ਉਹਨਾਂ ਨੇ ਕਿਹਾ ਸੀਗਾ ਵੀ ਇਵੈਂਚੁਅਲੀ ਅਸੀਂ ਚਾਹੁੰਦੇ ਸੀਗੇ ਵੀ ਕੁਛ ਕੁ ਜਿਹੜੇ ਫੌਜੀ ਆ ਉੱਥੇ ਰੱਖ ਦਿੱਤੇ ਜਾਣ, ਜਦ ਕਿ ਉਸ ਤੋਂ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਸੀਗੇ ਉਹਨਾਂ ਨੇ ਗੱਲਬਾਤ ਕਰਦੇ ਕਿਹਾ ਵੀ ਉਹਨਾਂ ਨੂੰ ਮਿਲਟਰੀ ਐਡਵਾਈਜ਼ਰਸ ਨੇ ਕਿਹਾ ਸੀਗਾ ਵੀ ਫੌਜੀ ਜਿਹੜਾ ਉਹ ਹੁਣ ਉੱਥੇ ਨਹੀਂ ਰੱਖਣਾ, ਆਪਾਂ ਉੱਥੋਂ ਵਾਪਸ ਜਿਹੜਾ ਆ ਉਹ ਨਿਕਲ ਜਾਣਾ ਜਿਹੜਾ ਉਹ ਚਾਹੀਦਾ ਹੈਗਾ ਆ। ਸੋ ਇਹ ਜਿਹੜੀ ਕੰਟਰਾਡਿਕਸ਼ਨ ਆ ਉਹ ਆਪਾਂ ਨੂੰ ਦੇਖਣ ਨੂੰ ਜਿਹੜੀ ਆ ਪ੍ਰੈਜ਼ੀਡੈਂਟ ਬਾਈਡਨ ਤੋਂ ਮਿਲੀ ਹੈਗੀ ਆ। ਜੀ, ਸੋ ਬਿਲਕੁਲ। ਇੱਕ ਤਾਂ USA ਦੇ ਜਿਹੜੇ ਟੌਪ ਦੇ ਜਨਰਲ ਆ ਉਹਨਾਂ ਨੇ ਤਾਂ ਇਹ ਵੀ ਕਿਹਾ ਵੀ ਅਫਗਾਨਿਸਤਾਨ ਤੋਂ ਸਾਨੂੰ ਇੱਕਦਮ ਨਿਕਲਣ ਦੇ ਨਾਲ ਪਾਕਿਸਤਾਨ ਦੇ ਵਿੱਚ ਜਿਹੜੇ ਉਹਨਾਂ ਦੇ ਨਿਊਕਲੀਅਰ ਜਿਹੜਾ ਉਹਨਾਂ ਦਾ ਆਰਸਨਲ ਆ ਉਹਨਾਂ ਦੀ ਜਿਹੜੀ ਸਿਕਿਉਰਿਟੀ ਦੇ ਉੱਤੇ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਖਤਰਾ ਬਣਿਆ ਹੋਇਆ ਹੈ। ਸੋ ਇਹ ਹਜੇ ਵੀ ਜਿਹੜੀ ਸਿਚੁਏਸ਼ਨ ਆ ਉੱਥੇ ਕਾਫੀ ਬੈਡ ਆ। ਤੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਤਾਂ ਜਿਹੜੇ ਹੁਣ ਅੱਜ ਕੱਲ੍ਹ USA ਦੇ ਉਲਟ ਕਾਫੀ ਹੋਏ ਆ, ਕਿਉਂਕਿ ਉਹਨਾਂ ਦੀ ਜਿਹੜੀ ਮਿੱਤਰਤਾ ਆ ਉਹ ਹੁਣ ਚਾਈਨਾ ਦੇ ਲਾਗੇ ਹੋਈ ਹੈਗਾ। ਚਾਈਨਾ ਵਾਲਿਆਂ ਦੇ ਨਾਲ ਬੜੀ ਵਧੀਆ ਬਣੀ ਹੋਈ ਹੈਗੀ ਆ। ਤੇ ਇਸੇ ਤਰ੍ਹਾਂ ਜੇ ਆਪਾਂ ਨਾਰਥ ਕੋਰੀਆ ਦੀ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਨਾਰਥ ਕੋਰੀਆ ਨੇ ਇੱਕ ਹੋਰ ਹਾਈਪਰਸੋਨਿਕ ਜਿਹੜੀ ਮਿਸਲ ਆ ਉਹ ਟੈਸਟ ਕੀਤੀ ਹੈਗੀ ਆ। ਇਹ ਲੇਟੈਸਟ ਜਿਹੜੀ ਮਿਸਲ ਆ ਉਹਨਾਂ ਨੇ ਟੈਸਟ ਕੀਤੀ ਆ। ਕਹਿੰਦੇ ਪਈ ਇਹਦੀ ਜਿਹੜੀ ਸਪੀਡ ਆ 6200 ਕਿਲੋਮੀਟਰ ਪਰ ਆਵਰ ਦੇ ਹਿਸਾਬ ਨਾਲ ਜਾਂ 3853 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਇਹ ਤੇਜ਼ ਜਾ ਸਕਦੀ ਹੈਗੀ ਆ। ਸੋ ਨਾਰਥ ਕੋਰੀਆ ਦਾ ਲੀਡਰ ਕਿਮ ਜੋਂਗ ਉਨ ਜਿਹੜਾ ਆ ਉਹ ਵੀ ਉੱਥੇ ਹਾਜ਼ਰ ਸੀ ਜਿਸ ਟਾਈਮ ਦੇ ਉੱਤੇ ਉਹਨਾਂ ਨੇ ਲਾਂਚ ਕੀਤੀ ਆ।
ਕਹਿੰਦੇ ਪਈ ਅਗਲੀ ਨੈਕਸਟ ਜਨਰੇਸ਼ਨ ਆਫ ਆਰਮਸ ਦੇ ਵਿੱਚ ਨਾਰਥ ਕੋਰੀਆ ਆਪਣੇ ਆਪ ਨੂੰ ਐਂਟਰ ਕਰ ਰਿਹਾ ਹੈਗਾ, ਪਰ ਉੱਥੇ ਦੇ ਜਿਹੜੇ ਲੋਕ ਆ ਉਹ ਭੁੱਖਮਰੀ ਦੇ ਵਿੱਚ ਮਰ ਰਹੇ ਹੈਗੇ ਆ। ਜੀ, ਸੋ ਇਹ ਜਿਹੜੀ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਜ਼ਰੂਰ ਬਣ ਰਿਹਾ ਹੈਗਾ ਆ। ਕੱਲ੍ਹ ਪਰਸੋਂ ਹੀ ਇਹ ਜਿਹੜੀ ਖਬਰ ਸੀਗੀ ਵੀ ਜਾਪਾਨ ਵਾਲੇ ਪਾਸੇ ਨੂੰ ਇਹਨਾਂ ਨੇ ਇੱਕ ਕੋਈ ਪ੍ਰੋਜੈਕਟਾਈਲ ਸਿੱਟਿਆ ਆ। ਸੋ ਅੱਜ ਇਸ ਚੀਜ਼ ਨੂੰ ਕਨਫਰਮ ਕੀਤਾ ਜਾ ਰਿਹਾ ਹੈ ਜੀ, ਹਵਾਸੋਂਗ 8 ਮਿਜ਼ਾਈਲ ਜਿਹੜੀ ਆ ਉਹ ਇਹਨਾਂ ਨੇ ਟੈਸਟ ਫਾਇਰ ਜਿਹੜੀ ਉਹ ਕੀਤੀ ਆ। ਇਹਨਾਂ ਨੇ ਇਸ ਸਾਲ ਦੇ ਵਿੱਚ ਆਲਰੇਡੀ ਜਿਹੜੀਆਂ ਕਈ ਟੈਸਟਿੰਗਸ ਇੱਦਾਂ ਦੀਆਂ ਪ੍ਰੋਜੈਕਟਾਈਲ ਆ, ਉਹ ਮਿਜ਼ਾਈਲਸ ਜਿਹੜੀਆਂ ਉਹ ਟੈਸਟ ਕਰ ਚੁੱਕੇ ਹੈਗੇ ਆ। ਸੋ ਕਹਿੰਦੇ ਵੀ ਮਿਜ਼ਾਈਲ ਐਕਸਪਰਟ ਜਿਹੜੇ ਉਹ ਦੱਸਦੇ ਨੇ ਵੀ ਇਹ ਨਾਰਥ ਕੋਰੀਆ ਦੀ ਇਕੱਲੀ ਜਿਹੜੀ ਮਿਜ਼ਾਈਲ ਆ, ਜਿਹੜੀ ਮਾਕ 2.5 ਯਾਨੀ ਕਿ ਜਿਹੜੀ ਆਵਾਜ਼ ਦੀ ਗਤੀ ਹੁੰਦੀ ਆ ਉਸ ਤੋਂ 2.5 ਗੁਣਾ ਤੇਜ਼ ਰਫ਼ਤਾਰ ਦੇ ਨਾਲ ਜਿਹੜੀ ਇਹ ਟਰੈਵਲ ਕਰ ਸਕਦੀ ਹੈਗੀ ਆ। ਇਸ ਦੇ ਕੋਲ ਨਿਊਕਲੀਅਰ ਵਾਰਹੈਡ ਲੈ ਕੇ ਜਾਣ ਦੀ ਸ਼ਮਤਾ ਹੈਗੀ ਆ ਕਿ ਨਹੀਂ, ਉਹ ਉਸ ਨੂੰ ਲੈ ਕੇ ਤਾਂ ਆਲਰੇਡੀ ਜਿਹੜਾ ਰੌਲਾ ਆ ਉਹ ਆਪਾਂ ਨੂੰ ਚਿਰ ਤੋਂ ਹੀ ਦਿਖਦਾ ਆ ਰਿਹਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਰਾਜਕਰਮਵੀਰ ਸਿੰਘ ਜੀ, ਡਰਾਊਟ ਦੇ ਸੰਬੰਧ ਦੇ ਵਿੱਚ ਆ। ਪਾਣੀ ਦੀ ਜਿਹੜੀ ਘਾਟ ਆ ਉਹ ਹੁਣ ਵੈਸਟ ਕੋਸਟ ਦੇ ਵਿੱਚ ਬਹੁਤ ਜ਼ਿਆਦਾ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈਗੀ ਆ। ਕੋਲੋਰਾਡੋ ਰਿਵਰ ਤੋਂ ਬਹੁਤ ਸਾਰੀਆਂ ਜਿਹੜੇ ਸ਼ਹਿਰ ਆ, ਈਵਨ ਵੈਸਟ ਕੋਸਟ ਦੀਆਂ ਸਟੇਟਸ ਆ, ਉਹਨਾਂ ਨੂੰ ਜਿਹੜਾ ਪਾਣੀ ਆਉਂਦਾ ਆ। 2 ਸਾਲ ਪਹਿਲਾਂ ਜਿਹੜਾ ਕੈਲੀਫੋਰਨੀਆ ਦੀਆਂ ਵਾਟਰ ਏਜੰਸੀਜ਼ ਹੈਗੀਆਂ ਆ, ਉਹਨਾਂ ਦੀ ਕਾਫੀ ਜਿਹੜੀ ਲੜਾਈ ਹੋਈ ਸੀ ਕੋਲੋਰਾਡੋ ਰਿਵਰ ਤੋਂ ਪਾਣੀ ਨੂੰ ਕਿਸ ਤਰ੍ਹਾਂ ਜਿਹੜਾ ਆ ਉਹ ਲੈ ਕੇ ਡਿਸਟ੍ਰੀਬਿਊਟ ਕਰਨਾ ਹੈਗਾ ਆ। ਕਹਿੰਦੇ 2 ਸਾਲ ਪਹਿਲਾਂ ਤਾਂ ਇੰਪੀਰੀਅਲ ਇਰੀਗੇਸ਼ਨ ਡਿਸਟ੍ਰਿਕਟ ਜਿਹੜਾ ਇੱਕ ਬਹੁਤ ਵੱਡਾ ਇਰੀਗੇਸ਼ਨ ਡਿਸਟ੍ਰਿਕਟ ਆ, ਉਹਨਾਂ ਨੇ ਤਾਂ ਜਿਹੜੇ ਬੋਰਡ ਆਫ ਡਾਇਰੈਕਟਰ ਆ ਉਹ ਗਾਲੋ ਗਾਲੀ ਹੋਏ ਸੀ ਜਿਹੜੇ ਹੋਰ ਉੱਥੇ ਜਿਹੜੇ ਇਰੀਗੇਸ਼ਨ ਡਿਸਟ੍ਰਿਕਟ ਦੇ ਮੈਂਬਰਸ ਹੈਗੇ ਉਹਨਾਂ ਦੇ ਨਾਲ, ਤੇ 2 ਸਾਲ ਤੱਕ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ। ਪਰ ਇਸ ਸਾਲ ਜਿਹੜੀ ਸਿਚੁਏਸ਼ਨ ਆ ਉਹ ਜਿਹੜੀ ਆ ਬਦ ਤੋਂ ਬਦਤਰ ਹੋ ਗਈ ਹੈਗੀ ਆ ਪਾਣੀ ਦੇ ਮਾਮਲੇ ਦੇ ਵਿੱਚ, ਤੇ ਉਹਨਾਂ ਨੇ ਇੱਕ ਵਾਰੀ ਫੇਰ ਹੁਣ ਸਾਰਿਆਂ ਨੇ ਰਲ ਕੇ ਜਿਹੜੀ ਮੀਟਿੰਗ ਕੀਤੀ ਹੈਗੀ ਆ। ਜਿਹੜਾ ਹੂਵਰ ਡੈਮ ਦੇ ਉੱਥੋਂ ਜਿਹੜਾ ਪਾਣੀ ਆਉਂਦਾ ਹੈ ਕੋਲੋਰਾਡੋ ਰਿਵਰ ਦੇ ਥਰੂ, ਕਹਿੰਦੇ ਪਈ ਉੱਥੇ ਹੁਣ ਉਸ ਦੀ ਬਾਬਤ ਮੈਟਰੋਪੋਲੀਟਨ ਵਾਟਰ ਡਿਸਟ੍ਰਿਕਟ ਆਫ ਸਦਰਨ ਕੈਲੀਫੋਰਨੀਆ, ਇਸੇ ਤਰ੍ਹਾਂ ਜਿਹੜਾ ਹੁਣ ਮੈਂ ਨਾਮ ਲੈ ਕੇ ਹਟਿਆ ਸੀ ਇੰਪੀਰੀਅਲ ਵੈਲੀ ਵਾਲਾ, ਤੇ ਹੋਰ ਜਿਹੜੀਆਂ ਲਾਸ ਐਂਜਲਸ ਸਿਟੀ, ਇਹਨਾਂ ਸਾਰਿਆਂ ਨੇ ਰਲ ਕੇ ਹੁਣ ਜਿਹੜਾ ਆ ਆਪਸ ਦੇ ਵਿੱਚ ਸਮਝੌਤਾ ਕਰ ਲਿਆ ਵੀ ਕਿਸ ਤਰ੍ਹਾਂ ਜਿਹੜਾ ਆ ਪਾਣੀ ਆ ਉਸ ਨੂੰ ਅਸੀਂ ਡਿਸਟ੍ਰੀਬਿਊਟ ਕਰਨਾ ਆ। ਕੈਲੀਫੋਰਨੀਆ, ਨਵਾਡਾ ਤੇ ਐਰੀਜ਼ੋਨਾ, ਇਹ ਤਿੰਨੇ ਹੀ ਜਿਹੜੀਆਂ ਸਟੇਟਸ ਆ ਉਹਨਾਂ ਨੇ ਐਗਰੀ ਕਰ ਲਿਆ ਕਿਸ ਤਰ੍ਹਾਂ ਆਪਾਂ ਜਿਹੜਾ ਕੱਟਬੈਕਸ ਕਰਨੇ ਆ, ਕਿਸ ਤਰ੍ਹਾਂ ਆਪਾਂ ਪਾਣੀ ਨੂੰ ਸ਼ੇਅਰ ਕਰਕੇ ਜਿਹੜਾ ਸਾਰਿਆਂ 'ਚ ਵੰਡਣਾ ਆ। ਜਿਹੜਾ ਪਾਣੀ ਇਸ ਵੇਲੇ ਕੋਲੋਰਾਡੋ ਰਿਵਰ ਦੇ ਵਿੱਚ ਹੈਗਾ ਆ, ਕਹਿੰਦੇ ਪਈ ਉਹ ਬਹੁਤ ਹੀ ਖਤਰਨਾਕ ਲੋ ਲੈਵਲ ਤੇ ਪਹੁੰਚਿਆ ਹੋਇਆ ਆ, ਤੇ ਜੇ ਕਿਤੇ ਰੱਬ ਨਾ ਕਰੇ ਇਸ ਵਾਰੀ ਚੰਗਾ ਮੀਂਹ ਨਾ ਪਿਆ ਤੇ ਅਗਲਾ ਸਾਲ ਜਿਹੜਾ ਆ ਕੈਲੀਫੋਰਨੀਆ, ਐਰੀਜ਼ੋਨਾ, ਨਵਾਡਾ ਤੇ ਮੈਕਸੀਕੋ ਜਿਹੜੀ ਹੈਗੀ ਆ, ਇੱਥੇ ਕਾਫੀ ਜ਼ਿਆਦਾ ਜਿਹੜਾ ਇਹਦੇ ਅਸਰ ਪੈ ਸਕਦਾ ਹੈ। ਜੀ ਬਿਲਕੁਲ, ਇਹ ਵਾਕਿਆ ਹੀ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਡੈਫੀਨੇਟਲੀ ਬਣਿਆ ਪਿਆ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਸਪਲਾਈ ਚੇਨ ਦੇ ਵਿੱਚ ਕਹਿੰਦੇ ਕਾਫੀ ਜ਼ਿਆਦਾ ਸਮੱਸਿਆ ਇਸ ਟਾਈਮ ਗਲੋਬਲੀ ਪੂਰੇ ਭੂਗੋਲਿਕ ਤੌਰ ਦੇ ਉੱਤੇ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਕਹਿੰਦੇ ਵੀ ਕਈ ਤਾਂ ਇਹ ਕਿਆਸਰੀਆਂ ਲਾ ਰਹੇ ਆ ਵੀ ਮੇਬੀ ਸਿਸਟਮ ਹੀ ਜਿਹੜਾ ਕੋਲੈਪਸ ਆ ਉਹ ਕਰ ਜਾਵੇ। ਸੀ ਦੇ ਵਿੱਚ ਜਿਹੜੇ ਆ ਸਮੁੰਦਰ ਦੇ ਵਿੱਚ ਸਮੁੰਦਰੀ ਜਹਾਜ਼, ਟਰੱਕ ਡਰਾਈਵਰ, ਏਅਰਲਾਈਨ ਵਰਕਰਸ, ਇਹਨਾਂ ਸਾਰਿਆਂ ਨੇ ਹੁਣ ਪਿਛਲੇ 1.5-2 ਸਾਲ ਤੋਂ ਜਿਹੜੇ ਕੁਆਰੰਟੀਨਸ ਇੰਡਿਓਰ ਜਿਹੜੀਆਂ ਉਹ ਕੀਤੀਆਂ ਆ, ਪਰ ਇਸ ਸਾਰੇ ਕਾਸੇ ਦੇ ਵਿੱਚ ਕਹਿੰਦੇ ਵੀ ਕਾਫੀ ਜ਼ਿਆਦਾ ਮੁਸ਼ਕਲ ਜਿਹੜੀ ਆ ਉਹ ਆ ਰਹੀ ਹੈਗੀ ਆ। ਇੰਗਲੈਂਡ ਦੇ ਵਿੱਚ ਤਾਂ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖ ਰਹੇ ਹਾਂ ਵੀ ਉੱਥੇ ਜਿਹੜਾ ਤੇਲ ਦੀ ਜਿਹੜੀ ਉਹ ਘਾਟ ਆ ਉਹ ਬਹੁਤ ਜ਼ਿਆਦਾ ਦੇਖੀ ਜਾ ਰਹੀ ਆ, ਹੋਰ ਵੀ ਕਈ ਚੀਜ਼ਾਂ ਦੀ। ਕਹਿੰਦੇ ਵੀ ਪੈਨਿਕ ਬਾਏ ਬਹੁਤ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ ਸੀਗਾ। ਸੋ ਕਹਿੰਦੇ ਵੀ ਇਹ ਹਾਲਾਤ ਇੱਥੇ ਵੀ ਜਿਹੜੇ ਉਹ ਆ ਸਕਦੇ ਆ। ਸੋ ਪੈਨਿਕ ਬਾਇੰਗ ਤੋਂ ਹਰ ਇੱਕ ਨੂੰ ਪਰਹੇਜ਼ ਜਿਹੜਾ ਉਹ ਕਰਨ ਦੀ ਜ਼ਰੂਰਤ ਆ। ਫਿਰ ਭੇਡ ਚਾਲ ਜਿਹੜੀ ਉਹ ਬਣ ਜਾਂਦੀ ਆ, ਜਿੱਦਾਂ ਟੋਇਲਟ ਪੇਪਰਸ ਦਾ ਆਪਾਂ ਦੇਖਿਆ ਸੀਗਾ ਕੋਵਿਡ ਦੀ ਸ਼ੁਰੂਆਤ ਦੇ ਵਿੱਚ ਜੋ ਕੁਛ ਵਾਪਰਿਆ ਸੀ, ਉਹੀ ਕੁਛ ਜਿਹੜਾ ਬਾਅਦ ਦੇ ਵਿੱਚ ਹੋਰ ਚੀਜ਼ਾਂ ਦੇ ਨਾਲ ਜਿਹੜਾ ਉਹ ਨਾ ਵਾਪਰ ਜਾਵੇ, ਇਸ ਦਾ ਇੱਕ ਜਿਹੜਾ ਫਿਕਰ ਆ ਉਹ ਸਾਰਿਆਂ ਨੂੰ ਹੁਣ ਸਤਾ ਰਿਹਾ ਹੈਗਾ ਆ। ਜੀ, ਸੋ ਬਿਲਕੁਲ ਇਹਨੂੰ ਦੇਖਦੇ ਹੋਏ ਯੂਕੇ ਦੇ ਵਿੱਚ ਜਿਹੜੀ ਬ੍ਰਿਟਿਸ਼ ਆਰਮੀ ਆ
ਉਹਨਾਂ ਨੇ ਹੁਣ ਜਿਹੜੇ ਟੈਂਕਰਸ ਆ ਗੈਸ ਦੇ ਉਹਨਾਂ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਆ। ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਕਿਸ ਤਰ੍ਹਾਂ ਯੂਕੇ ਦੇ ਵਿੱਚ ਡਰਾਈਵਰ ਸ਼ਾਰਟੇਜ ਹੈਗੀ ਆ, 1 ਲੱਖ ਦੇ ਕਰੀਬ ਟਰੱਕ ਡਰਾਈਵਰਸ ਦੀ ਸ਼ਾਰਟੇਜ ਆ। ਤੇ ਹੁਣ ਅੱਜ ਅਨਾਊਂਸ ਕੀਤਾ ਗਿਆ ਆ ਬਿਜ਼ਨਸ ਮਿਨਿਸਟਰ ਜਿਹੜੇ ਯੂਕੇ ਦੇ ਆ ਕਵਾਸੀ ਕਵਾਟਿੰਗ, ਉਹਨਾਂ ਨੇ ਕਿਹਾ ਵੀ 150 ਦੇ ਕਰੀਬ ਜਿਹੜੇ ਸੋਲਜਰਸ ਆ ਉਹ ਹੁਣ ਟੈਂਕਰਸ ਨੂੰ ਡਰਾਈਵ ਕਰਨਗੇ, ਲਗਭਗ 80 ਦੇ ਕਰੀਬ ਜਿਹੜੀਆਂ ਵਹੀਕਲ। 1 ਲੱਖ ਦੇ ਕਰੀਬ ਸ਼ਾਰਟੇਜ ਆ। ਹੁਣ ਅੱਗਿਓਂ ਕ੍ਰਿਸਮਸ ਆਉਣ ਵਾਲੀ ਆ, ਕੱਲਾ ਗੈਸ ਨਹੀਂ ਹੈ, ਹੋਰ ਵੀ ਬਹੁਤ ਸਾਰਾ ਜਿਹੜਾ ਸਮਾਨ ਆ ਉਹ ਸ਼ੈਲਵਸ ਦੇ ਉੱਤੇ ਨਹੀਂ ਹੈਗਾ। ਤੇ ਇਹ ਪੈਟਰੋਲ ਰਿਟੇਲਰਸ ਐਸੋਸੀਏਸ਼ਨ ਜਿਹੜੀ ਯੂਕੇ ਦੀ ਆ, ਕਹਿੰਦੇ ਪਈ ਇੰਡੀਪੈਂਡੈਂਟ ਰਿਟੇਲਰਸ ਨੂੰ ਉਹ ਰਿਪਰੈਜ਼ੈਂਟ ਕਰਦੀ ਆ, ਤੇ ਕਹਿੰਦੇ ਵੀ ਉਹਨਾਂ ਨੇ ਇਹ ਦੱਸਿਆ ਵੀ ਉਹਨਾਂ ਦੇ ਜਿਹੜੇ 8380 ਦੇ ਕਰੀਬ ਯੂਕੇ 'ਚ ਗੈਸ ਸਟੇਸ਼ਨ ਆ, 2/3 ਜਿਹੜੇ ਆ ਉਹ ਇਸ ਟਾਈਮ ਖਾਲੀ ਪਏ ਆ, ਉੱਥੇ ਉਹਨਾਂ ਦੇ ਵਿੱਚ ਗੈਸ ਹੈ ਨਹੀਂ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇੱਕ ਤਰ੍ਹਾਂ ਕਲੈਪਸ ਸਿਸਟਮ ਹੋ ਸਕਦਾ ਹੈ ਉੱਥੇ। 5000 ਦੇ ਕਰੀਬ ਫੋਰਨ ਡਰਾਈਵਰਸ ਜਿਹੜੇ ਆ ਉਹਨਾਂ ਨੂੰ ਇਮੀਡੀਏਟਲੀ ਟੈਂਪਰੇਰੀ ਵੀਜ਼ਾ ਜਿਹੜਾ ਆ ਇਸ਼ੂ ਕੀਤਾ ਗਿਆ, ਤਾਂ ਕਿ ਉਹ ਯੂਕੇ ਦੇ ਵਿੱਚ ਆ ਕੇ ਜਿਹੜਾ ਆ ਟਰੱਕ ਡਰਾਈਵ ਕਰ ਸਕਣ, ਤਾਂ ਤੇ ਜਿਹੜੀ ਫਿਊਲ ਆ ਗੈਸ ਆ ਉਹਨਾਂ ਨੂੰ ਡਿਲੀਵਰ ਕਰ ਸਕਣ। ਜੀ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਅੱਜ ਜਿਹੜੀ ਰੀਅਲ ਏਸਟੇਟ ਮਾਰਕੀਟ ਦੇ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਤੇ ਇਸ ਉੱਤੇ ਇਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। जिंदगी दे असूलां च रुकना है पर झुकना नहीं। इंट्रोड्यूसिंग सिद्धू मूसेवाला एज एन इन मूसा जट। ਜਦੋਂ ਬੱਬਰ ਸ਼ੇਰ ਨੇ ਕਿੱਧਰ ਨੂੰ ਸ਼ਰਮ ਪਾੜਿਆ, ਉਹਦੀਆਂ ਚੰਗਣਾ ਤੇਰੇ ਕੰਨ ਤੱਕ ਜ਼ਰੂਰ ਆਉਣਗੀਆਂ। ਅਕਤੂਬਰ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। For more info visit whitehillstudios.com। ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਾਰਟੀ ਕਰਨ ਦੇ ਲਈ ਗੋਲਡਨ ਪੈਲੇਸ ਹਾਜ਼ਰ ਹੈ ਰੈਨੋਵੇਟਡ ਬ੍ਰਾਂਡ ਨਿਊ ਅਤੇ ਰਾਇਲ ਇੰਟੀਰੀਅਰ ਲੁੱਕ ਲੈ ਕੇ। 100 ਤੋਂ ਲੈ ਕੇ 1200 ਤੱਕ ਦੇ ਮਹਿਮਾਨਾਂ ਦੀ ਪਾਰਟੀ ਕਰ ਸਕਦੇ ਹੋ। ਗੋਲਡਨ ਪੈਲੇਸ ਹੁਣ ਖੁੱਲ ਚੁੱਕਾ ਹੈ ਆਊਟਡੋਰ ਪਾਰਟੀਆਂ ਦੇ ਲਈ ਅਤੇ elite event venue with best modern look venue in town, ਜਿੱਥੇ ਕਰ ਸਕਦੇ ਹੋ 30 ਬੰਦਿਆਂ ਤੋਂ ਲੈ ਕੇ 350 ਬੰਦਿਆਂ ਤੱਕ ਦੀ ਪਾਰਟੀ। ਡੈਕੋਰੇਸ਼ਨ, ਸਿਕਿਉਰਿਟੀ ਅਤੇ ਕੇਟਰਿੰਗ ਦਾ ਖਾਸ ਪ੍ਰਬੰਧ ਹੈ ਅਤੇ ਇਹ ਦਿੰਦੇ ਹਨ ਪ੍ਰੋਫੈਸ਼ਨਲ ਬਾਰ ਸਰਵਿਸ। elite event venue 4105 Westgate Garden Drive, Fresno. Phone number 5593657433 ਜਾਂ ਫਿਰ ਵਿਜ਼ਿਟ ਕਰ ਸਕਦੇ ਹੋ। ਹਾਂਜੀ, ਹੁਣ ਆਪਾਂ ਖਬਰਾਂ ਕਰਨੀਆਂ ਜਾਂ ਰੀਅਲ ਸਟੇਟ ਦਾ ਹੀ ਕਰਨਾ? Golden Palace 2625 West Vassar ਤੁਸੀਂ ਮਿਲਾ ਲੈਣਾ ਨਾ, ਜੇ ਕੁਐਸਚਨ ਪੁੱਛ ਲਾਂਗੇ। 5597767377 ਜਾਂ ਫਿਰ 5592331234 ਜਾਂ ਫਿਰ ਵਿਜ਼ਿਟ ਕਰ ਸਕਦੇ ਹੋ info@fresnogoldenpalace.com ਤੇ। ਬੁਕਿੰਗ ਓਪਨ ਫॉर 2021 ਐਂਡ 2022। ਬਾਕੀ ਸਾਰਾ ਸਮਾਨ ਤਾਂ ਕਾਸਕੋ ਤੋਂ ਚੱਕ ਲਈਦਾ ਹੈ, ਪਰ ਇੰਡੀਅਨ ਗਰੋਸਰੀ ਲਈ ਬਹੁਤ ਸਿਰ ਖਪਾਈ ਕਰਨੀ ਪੈਂਦੀ ਹੈ। ਕਾਸ਼ ਕਿਤੇ ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਸਟੋਰ ਹੋਵੇ। ਲੈ ਸੁਣ, ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਵੇਅਰਹਾਊਸ ਖੁੱਲ ਗਿਆ ਹੈ ਆਪਣੇ ਸ਼ਹਿਰ ਫ੍ਰੈਜ਼ਨੋ 'ਚ। ਸੱਚੀ? ਆਹੋ, ਗਰੋਸਰੀ ਡਿਪੋ ਵੇਅਰਹਾਊਸ, ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਪਾਕਿਸਤਾਨੀ ਗਰੋਸਰੀ ਦੀ ਬਿਹਤਰੀਨ ਫਰੈਸ਼ ਵੈਰਾਈਟੀ, ਉਹ ਵੀ ਗਾਰੰਟਿਡ ਸਸਤੇ ਰੇਟਾਂ ਤੇ। ਉੱਥੇ ਬਥੇਰੀਆਂ ਸੇਲਸ ਵੀ ਲੱਗੀਆਂ ਹੋਈਆਂ ਨੇ ਤੇ ਲੋਕ ਧੜਾਧੜ ਸ਼ਾਪਿੰਗ ਕਰ ਰਹੇ ਨੇ। ਆਲਸੋ ਸਪੈਸ਼ਲ ਡੀਲਸ ਫॉर स्टोर्स। ग्रोसरी डिपो वेयरहाउस, एड्रेस 820 वेस्ट लाइमन एवेन्यू, फ्रेज़नो। कॉल 888-721-4512, 888-721-4512। ਆਪਣੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਜ਼ਰੂਰਤਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 1992 ਤੋਂ ਤੁਹਾਡੀ ਸੇਵਾ ਦੇ ਵਿੱਚ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ। ਕਾਲ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੀ ਬਿਜ਼ਨਸ ਦੀ ਐਡ ਦੇ ਲਈ ਕਾਲ 408-272-5200।
ਜੈਕ ਟਾਇਰ ਸਰਵਿਸ ਮਡੇਰਾ। ਕਿਸੇ ਵੀ ਟਰੱਕ ਅਤੇ ਟ੍ਰੇਲਰ ਦੀ ਰਿਪੇਅਰ ਦਾ ਕੰਮ ਹੋਵੇ, ਏਸੀਜ਼, APU, ਰੀਫਰਸ ਦਾ ਹੋਵੇ ਕੋਈ ਵੀ ਕੰਮ, ਬ੍ਰੇਕ, DPF ਦਾ ਕੋਈ ਵੀ ਕੰਮ, ਇੰਜਨ ਰਿਪੇਅਰ ਕਰਵਾਉਣਾ ਹੋਵੇ, ਆਇਲ ਚੇਂਜ ਕਰਨਾ ਹੋਵੇ, ਇਹ ਸਾਰੇ ਕੰਮ ਕਰਦੇ ਹਨ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਕੋਲੋਂ ਖਰੀਦ ਸਕਦੇ ਹੋ। ਅੱਜ ਹੀ ਕਾਲ ਕਰੋ ਜੈਕ ਟਾਇਰ ਸਰਵਿਸ ਮਡੇਰਾ ਦੇ ਮਹਾ ਸਿੰਘ ਨੂੰ 559 970 7603 559 970 7603। ਐਡਰੈਸ 2558 Condor Avenue, Madeira. Jack Tire Service, Madeira. ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਚੈੱਕ ਕੀਤੀ ਸੀ? ਕੀ ਤੁਹਾਡੀ ਕਵਰੇਜ ਅਤੇ ਰੇਟਸ ਅੱਜ ਦੇ ਹਿਸਾਬ ਦੇ ਨਾਲ ਠੀਕ ਹਨ? ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਆਪਣੀ ਆਟੋ ਇੰਸ਼ੋਰੈਂਸ ਦੇ ਬਾਰੇ ਸਹੀ ਸਲਾਹ ਲੈਣ ਦੇ ਲਈ ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ 408 272 2500 408 272 2500। ਕੁੜੀ ਦਾ ਵਿਆਹ ਤੇ ਰੱਖ ਲਿਆ, ਹੁਣ ਕੱਪੜੇ ਲੀੜੇ ਦੀ ਕੋਈ ਫਿਕਰ ਹੈ? ਉਹ ਮੈਰੀ ਗੋਲਡ ਦੇ ਹੁੰਦਿਆਂ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ? ਉਹ ਹਾਂ, ਇਹ ਤੇ ਮੈਂ ਸੋਚਿਆ ਹੀ ਨਹੀਂ। ਜੀ ਹਾਂ, ਮੈਰੀ ਗੋਲਡ ਫੈਸ਼ਨ ਹਾਊਸ ਸੈਂਟਰਲ ਵੈਲੀ ਦਾ ਪਹਿਲਾ ਭਾਰਤੀ ਸ਼ੋਰੂਮ, ਜਿਸ ਵਿੱਚ ਤੁਹਾਡੇ ਵਿਆਹ ਦੀਆਂ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਮੌਜੂਦ ਨੇ। ਜੀ ਹਾਂ, ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਲਣਗੇ ਬ੍ਰਾਈਡਲ ਵੇਅਰ, ਪਾਰਟੀ ਵੇਅਰ, ਮੈਨਸ ਵੇਅਰ, ਜੁਐਲਰੀ, ਫੁੱਟਵੇਅਰ, ਐਕਸੈਸਰੀ, ਵੈਡਿੰਗ ਪ੍ਰੋਪਸ ਤੇ ਹੋਰ ਵੀ ਬਹੁਤ ਕੁਝ। ਕਸਟਮ ਆਰਡਰਸ ਵੀ ਲੈਂਦੇ ਨੇ ਤਾਂ ਅੱਜ ਹੀ ਪਹੁੰਚੋ ਮੈਰੀ ਗੋਲਡ ਫੈਸ਼ਨ ਹਾਊਸ, ਐਲ ਪੈਸਾ ਸ਼ਾਪਿੰਗ ਸੈਂਟਰ, ਹਾਈਵੇ 99 ਤੇ ਹੈਰਿੰਗਟਨ ਤੇ। ਕਾਲ 559 360 1285। ਫ੍ਰੈਜ਼ਨੋ ਤੇ ਉਸਦੇ ਨਜ਼ਦੀਕ ਇਲਾਕਿਆਂ ਦੇ ਵਿੱਚ MGA ਲਿਕਰ ਸਟੋਰਾਂ ਦੇ ਉੱਤੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ ਅਤੇ ਨਾਲ ਹੀ ਜੇਕਰ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਲਿਕਰ ਸਟੋਰ, ਗੈਸ ਸਟੇਸ਼ਨ ਖਰੀਦਣਾ ਵੇਚਣਾ ਚਾਹੁੰਦੇ ਹੋ ਤਾਂ ਕਾਲ ਗੁਰਪ੍ਰੀਤ ਸਰਾਏ 5596960005 559 696 0005। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Upacity 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਤੋਂ ਜੁੜ ਚੁੱਕੇ ਨੇ ਮੋਹਨ ਸਿੰਘ ਚੀਮਾ ਜੀ। ਮੋਹਨ ਚੀਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਆਜਮਾ ਜੀ, ਆਪ ਜੀ ਨੂੰ, ਖਾਲਸਾ ਭਾਜੀ ਆਪ ਜੀ ਨੂੰ ਤੇ ਸਭ ਸਰੋਤਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੋਹਨ ਚੀਮਾ ਜੀ ਆਪਣੀ ਆਈਡੀਜ਼ ਸ਼ੇਅਰ ਕਰ ਲਿਓ ਜੀ। ਬਿਲਕੁਲ ਜੀ। ਜਿਹੜੀ ਸਾਡੀ ਜ਼ੈਂਡਰ ਮਾਰਗੇਜ ਨਾਲ ਲੋਨ ਦੀ ਆਈਡੀ ਹੈਗੀ ਹੈ ਉਹ ਹੈਗੀ ਜੀ NMLS ID ਨੰਬਰ 698952। ਜਿਹੜੀ ਸਾਡੀ ਜ਼ੈਂਡਰ ਰੀਅਲ ਏਸਟੇਟ ਦੀ ਆਈਡੀ ਹੈਗੀ ਹੈ ਜੀ DRE ਨੰਬਰ ਉਹ ਹੈਗਾ 02067197 ਜੀ। ਜੀ। ਸੋ ਮੋਹਨ ਚੀਮਾ ਜੀ, ਆਪਾਂ ਦੇਖ ਰਹੇ ਸੀ ਲਾਸਟ ਵੀਕ ਆਪਾਂ ਜਿਹੜਾ ਪ੍ਰੋਗਰਾਮ ਨਹੀਂ ਕਰ ਸਕੇ, ਪਰ ਉਦਣ ਜਿਹੜੇ ਟ੍ਰੈਜਰੀ ਵਾਲੇ ਸੀਗੇ ਜਿਹੜੇ ਪਾਵਲ, ਉਹਨਾਂ ਨੇ ਕਿਹਾ ਵੀ ਅਗਲੇ ਸਾਲ ਤੋਂ ਕਰ ਦੇਣਾ ਜੇ ਅਸੀਂ ਰੇਟ ਵਧਾਉਣੇ ਸ਼ੁਰੂ ਕਰ ਦੇਣੇ ਆ, ਟੇਪਰਿੰਗ ਜਿਹੜੀ ਉਹ ਕਰਨੀ ਸ਼ੁਰੂ ਕਰ ਰਹੇ ਆ। ਸੋ ਉਸ ਦਾ ਇੰਟਰਸਟ ਰੇਟਸ ਦੇ ਉੱਤੇ ਫਿਰ ਹੁਣ ਫਰਕ ਤਾਂ ਸੰਭਾਵਿਕ ਰੂਪ ਦੇ ਉੱਤੇ ਪਊਗਾ ਹੀ ਪਊ। ਹਾਂਜੀ ਬਿਲਕੁਲ। ਸੋ ਦੇਖੋ ਰਾਜੀਵ ਭਾਈ, ਏਦਾਂ ਹੈਗਾ, ਤੁਹਾਡੀ ਗੱਲ ਸਹੀ ਹੈ। ਜਰੋਮ ਪਾਵਲ ਦੀ ਜਿਹੜੀ ਸਟੇਟਮੈਂਟ ਸੀਗੀ ਨਾ ਟੇਪਰਿੰਗ ਵਾਲੀ, ਤੇ ਉਹ ਬਿਲਕੁਲ ਉਹਨਾਂ ਨੇ ਹੁਣ ਜਿਹੜੇ ਸਟੈਪਸ ਲੈਣੇ ਸ਼ੁਰੂ ਕਰਤੇ ਆ ਜੀ। ਉਹਨਾਂ ਨੇ ਜਿਹੜੀ ਬੌਂਡ ਬਾਇੰਗ ਹੈਗੀ ਆ ਉਹ ਘਟਾ ਦੇਣੀ ਹੈ, ਯਾਨੀ ਕਿ ਉਹਨਾਂ ਨੇ ਜਿਹੜੇ ਬਿਲੀਅਨਸ ਆਫ ਡਾਲਰਸ ਉਹ ਲਾਉਂਦੇ ਆ ਇਸ ਮਾਰਕੀਟ ਦੇ ਵਿੱਚ, ਉਹਦੇ ਵਿੱਚ ਕਾਫੀ ਜਿਹੜਾ ਪੈਸਾ ਲੱਗਦਾ ਉਹ ਮੋਰਗੇਜ ਬੈਕਡ ਸਿਕਿਉਰਿਟੀਜ਼ ਦੇ ਵਿੱਚ ਲੱਗਦਾ। ਉਹ ਉਹਨਾਂ ਨੇ ਹੁਣ ਪੁੱਲ ਕਰਨਾ ਸ਼ੁਰੂ ਕਰਤਾ, ਕਿਉਂਕਿ ਸਰਕਾਰ ਜਿੰਨਾ ਕਰ ਸਕਦੀ ਸੀਗੀ ਉਹਨਾਂ ਨੇ ਬਹੁਤ ਕੀਤਾ ਇਸ ਟਾਈਮ ਦੇ ਵਿੱਚ, ਪਰ ਹੁਣ ਇਕੋਨਮੀ ਨੂੰ ਵੀ ਕੰਟਰੋਲ ਕਰਨਾ, ਇਨਫਲੇਸ਼ਨ ਨੂੰ ਵੀ ਕੰਟਰੋਲ ਕਰਨਾ, ਇਸ ਕਾਰਨ ਜਿਹੜੇ ਕਹਿ ਲਓ ਵੀ ਇਸ ਚੀਜ਼ ਦਾ ਜਿਹੜਾ ਨੈਗੇਟਿਵ ਇਫੈਕਟ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਰੇਟ ਦੇ ਉੱਪਰ ਪੈਣਾ। ਹੁਣ ਅਸੀਂ ਦੇਖ ਰਹੇ ਹਾਂ ਪਿਛਲੇ 2-4 ਦਿਨਾਂ ਵਿੱਚ ਰੇਟ ਇੱਕਦਮ ਜਿਹੜੇ ਹੈਗੇ ਨੇ ਉਹ ਕਹਿ ਲਓ ਵੀ ਹੁਣ ਉੱਪਰ ਨੂੰ ਜਾਣੇ ਸ਼ੁਰੂ ਹੋ ਗਏ ਨੇ। ਸੋ ਇਹਦੇ ਵਿੱਚ ਜਿਹੜੀ ਹੁਣ ਕਾਫੀ ਮੈਨੂੰ ਸਵੇਰ ਦੀਆਂ ਵੀ ਕਾਲਾਂ ਆ ਚੁੱਕੀਆਂ, 10 ਵੀ ਭਾਜੀ ਕੀ ਕਰੀਏ। ਮੈਂ ਕਿਹਾ ਵੀ ਜੇ ਤੇ ਤੁਸੀਂ ਤੁਹਾਡੇ ਰੇਟ ਹਜੇ ਵੀ ਜ਼ਿਆਦਾ ਹੈਗੇ, ਤੁਸੀਂ ਰੀਫਾਈਨੈਂਸ ਨਹੀਂ ਕਰਾਇਆ ਤੇ ਹੋਰ ਜ਼ਿਆਦਾ ਵੇਟ ਨਾ ਕਰੋ, ਕਿਉਂਕਿ ਇਹ ਕਹਿ ਲਓ ਵੀ ਇੱਕ ਖਜ਼ਾਨਾ ਸਰਕਾਰ ਨੇ ਵੰਡਣਾ ਸੀਗਾ, ਬਹੁਤ ਵੰਡਿਆ ਔਰ ਲੋਕਾਂ ਨੇ ਬਹੁਤ ਲਿਆ ਵੀ।
ਬਹੁਤ ਚੀਜ਼ ਦਾ ਇਸ ਤਰ੍ਹਾਂ ਕਹ ਲਓ ਵੀ ਉਹਨਾਂ ਨੇ ਫਾਇਦਾ ਵੀ ਚੱਕਿਆ ਵੀ ਫਾਇਦਾ ਨਹੀਂ ਗਲਤ ਤਰੀਕਾ ਨਹੀਂ ਹੈਗਾ, ਵੀ ਸਹੀ ਤਰੀਕਾ ਹੈਗਾ ਵੀ ਉਹ ਦੇ ਰਹੇ ਤੁਹਾਨੂੰ ਇੰਨਾ ਸੋਹਣਾ ਰੇਟ ਦੇ ਰਹੇ ਨੇ। ਸੋ ਇਸ ਵੇਲੇ ਹਾਲੇ ਵੀ ਇਹ ਵਿੰਡੋ ਥੋੜੀ ਜਿਹੀ ਖੁੱਲੀ ਹੋਈ ਹੈ, ਪਰ ਇਹ ਬੰਦ ਹੋ ਜਾਣੀ ਹੋਰ ਟਾਈਮ ਨਾਲ ਨਾ। ਇਟ ਇਜ਼ ਨਾਟ ਗੋਇੰਗ ਟੂ ਬੀ ਅਵੇਲੇਬਲ। ਫਿਰ ਤੁਸੀਂ ਅੱਜ ਤੋਂ ਜੇ ਕੋਲ ਹੁਣ ਰੇਟ ਵੱਧ ਕੇ ਹੁਣ ਤੇ ਕਰਾਉਣ ਦਾ ਫਾਇਦਾ ਨਹੀਂ। ਹਾਲੇ ਇਸ ਚੀਜ਼ ਦਾ ਫਾਇਦਾ ਹੈਗਾ, ਇਹ ਇੱਕ ਤਰ੍ਹਾਂ ਦੀ ਤੁਸੀਂ ਆਟੋਮੈਟਿਕ ਸੇਵਿੰਗ ਸਮਝੋ ਤੁਹਾਡੀ ਹੈਗੀ ਹੈ। ਤੁਹਾਡਾ ਬਹੁਤ, ਕਿਉਂਕਿ ਛੋਟੇ ਛੋਟੇ ਪੈਸੇ ਜਿਹੜੇ ਜੁੜਦੇ ਆ ਨਾ 15 ਸਾਲ ਜਾਂ 30 ਸਾਲ ਦੀ ਮੌਜ ਦੇ ਰਾਕੇਸ਼ ਭਾਜੀ, ਇਹ ਬੜੀ ਵੱਡੀ ਅਮਾਊਂਟ ਬਣ ਜਾਂਦੀ ਹੈ ਇਹਦੇ ਵਿੱਚ। ਸੋ ਇਸ ਚੀਜ਼ ਦਾ ਜਿਹੜਾ ਇਹਨੇ ਰੀਫਾਈਨੈਂਸ ਨਹੀਂ ਕਰਾਇਆ, ਮੈਂ ਇੱਕ ਨਵਾਂ ਨੰਬਰ ਡਿਸਕਲੋਜ਼ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਕਾਲਾਂ ਨਾ ਵਾਸ਼ਿੰਗਟਨ ਤੋਂ ਹੋਰ ਵੀ ਸਟੇਟਸ ਵਿੱਚੋਂ ਆਉਂਦੀਆਂ। ਇਹ ਟੋਲ ਫ੍ਰੀ ਨੰਬਰ ਹੈਗਾ 855 905 2575 855-905-2575 ਤੇ ਕਾਲ ਕਰੋ। ਜਿਹੜੇ ਵੀ ਤੁਹਾਡੇ ਸਵਾਲ ਹੈਗੇ ਆ ਰੀਫਾਈਨੈਂਸ ਹੋ ਗਏ ਜਾਂ ਪਰਚੇਸ ਬਾਰੇ, ਇਸ ਚੀਜ਼ ਵਾਸਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਜੀ ਬਿਲਕੁਲ ਮੋਹਨ ਚੀਮਾ ਜੀ, ਆਪਾਂ ਨੂੰ ਪਤਾ ਹੀ ਆ ਜਿਹੜੇ ਪੁਰਾਣੇ ਰਹਿੰਦੇ ਆ ਇੱਕ ਟਾਈਮ ਦੇ ਉੱਤੇ 15-16% ਵੀ ਇੰਟਰਸਟ ਹੁੰਦਾ ਸੀ ਘਰਾਂ ਦੇ ਉੱਤੇ, ਤੇ ਮੈਂ ਖੁਦ ਜਦੋਂ ਆਪਣਾ ਪਹਿਲਾ ਘਰ ਲਿਆ ਸੀ 8.75% ਇੰਟਰਸਟ ਸੀ। ਸੋ ਹੁਣ 3 ਤੇ ਵੀ ਥੱਲੇ ਹੈਗਾ। ਪਰ ਪਿਛਲੇ ਹਫ਼ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕਹਿੰਦੇ ਲੋਨ ਐਪਲੀਕੇਸ਼ਨਾਂ 'ਚ ਥੋੜ੍ਹਾ ਸਲੋ ਹੋਇਆ ਕਿਉਂਕਿ ਥੋੜ੍ਹਾ ਜਿਹਾ ਇੰਟਰਸਟ ਰੇਟ ਵੱਧ ਗਿਆ। ਤੇ ਜਿਸ ਤਰ੍ਹਾਂ ਜੈਨੇਟ ਜੈਲਨ ਨੇ ਵੀ ਦੱਸਿਆ ਹੋਰ, ਸੋ ਲੱਗਦਾ ਆ ਵੀ ਇੰਟਰਸਟ ਆਉਣ ਵਾਲੇ ਸਮੇਂ ਦੇ ਵਿੱਚ ਵਧੂਗਾ। ਤੇ ਇੱਕ ਵਾਰੀ ਫਿਰ ਚੀਮਾ ਜੀ ਸਾਰਿਆਂ ਨੂੰ ਦੱਸ ਦਿਓ ਵੀ ਕਿੰਨੀਆਂ ਰੈਂਟ, ਕਿਉਂਕਿ ਆਪਣੇ ਬੰਦੇ ਇਨਵੈਸਟਮੈਂਟ 'ਚ ਬੜਾ ਯਕੀਨ ਕਰਦੇ, ਕਈਆਂ ਦੇ ਕੋਲ ਕਾਫੀ ਪ੍ਰੋਪਰਟੀਆਂ, ਕਿੰਨੀਆਂ ਪ੍ਰੋਪਰਟੀਆਂ ਤੱਕ ਤੁਸੀਂ ਜਿਹੜਾ ਲੋਨ ਆ ਉਹ ਕਰ ਸਕਦੇ ਹੈਗੇ ਆ ਰੈਂਟਲ ਪ੍ਰੋਪਰਟੀਆਂ? ਹਾਂਜੀ, ਇਹ ਬੜਾ ਅੱਛਾ ਸਵਾਲ ਹੈਗਾ। ਤੁਹਾਡੀ ਗੱਲ ਬੜੀ ਸਹੀ ਹੈ ਵੀਰ ਜੀ, ਤੁਸੀਂ ਰੇਟ ਦੀ ਗੱਲ ਕੀਤੀ ਹੈ ਨਾ, ਮੈਨੂੰ ਆਪਣੇ ਦਿਨ ਯਾਦ ਹੈ ਕਿ ਮੈਂ ਆਪਣਾ ਪਹਿਲਾ ਘਰ 11% ਲਿਆ ਸੀ, ਪਹਿਲਾ ਘਰ ਜੀ। ਤੇ ਉਦੋਂ ਜਦੋਂ ਮੈਨੂੰ ਰੇਟ ਮਿਲਿਆ ਤੇ ਮੈਂ ਆਪਣੇ ਮੁਹੱਲੇ ਵਿੱਚ ਮੁਹੱਲਾ ਹੀ ਕਹਿੰਦੇ ਚਲੋ ਵੀ ਆਪਣੀ ਸਟਰੀਟ ਦੇ ਉੱਪਰ ਮੈਂ ਆਲੇ ਦੁਆਲੇ ਸਭ ਨੂੰ ਕਿਹਾ ਮੈਨੂੰ ਬੜਾ ਸੋਹਣਾ ਰੇਟ ਮਿਲਿਆ। ਮੈਂ ਬੜਾ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦਾ ਸੀ, ਮੈਨੂੰ ਸੋਹਣਾ ਰੇਟ ਮਿਲਿਆ। ਪਰ ਅੱਜ ਕੱਲ੍ਹ ਜਿਹੜੇ ਰੇਟ ਹੈਗੇ ਆ ਅਨਬਲੀਵੇਬਲ, ਇਹ ਤੇ ਇੱਕ ਸੁਪਨਾ ਹੀ ਹੈਗਾ। ਜੇ ਤੁਸੀਂ ਖੋਲ ਕੇ ਦੇਖੋ ਨਾ ਰੇਟ ਜਿਹੜੇ ਹੈਗੇ ਆ, ਇਟ ਇਜ਼ ਦੇ ਟਰੂਲੀ ਸੋ ਲੋ ਵੀ ਅਨਬਲੀਵੇਬਲ। ਮੈਨੂੰ ਤਾਂ ਇਹ ਨਹੀਂ ਸਮਝਦਾ ਵੀ ਚੱਲਦਾ ਕਿੱਦਾਂ ਪਿਆ ਪ੍ਰੋਗਰਾਮ। ਜੀ ਹਾਂਜੀ, ਇਹ ਕਹਿੰਦਾ ਮਤਲਬ ਕਿ ਮੈਨੂੰ ਨਹੀਂ ਸਮਝ ਲੱਗਦੀ ਵੀ ਇਹ ਕਿੱਦਾਂ ਗੱਲਬਾਤ ਜਿਹੜੀ ਹੈਗੀ ਇਸ ਵੇਲੇ ਜਿਹੜੀ ਹੈਗੀ ਆ ਉਹ ਜ਼ਿਆਦਾ ਹੈਗੀ ਆ। ਤੇ ਹਰਜੋਤ ਭਾਜੀ, ਜਿਹੜਾ ਤੁਹਾਡਾ ਸਵਾਲ ਹੈਗਾ ਵੀ ਕਿੰਨੀਆਂ ਪ੍ਰਾਪਰਟੀਜ਼ ਇੱਕ ਬੋਰੋਵਰ ਜਾਂ ਇੱਕ ਫੈਮਿਲੀ ਲੈ ਸਕਦੀ ਹੈ, ਦੇਖੋ ਇੰਡੀਵਿਜੂਅਲੀ ਅਪ ਟੂ 10 properties you can finance plus your primary। ਜੀ ਸੋ ਅਗਲਾ ਮੇਰਾ ਕੁਐਸਚਨ, ਕਿਉਂਕਿ ਤੁਸੀਂ ਫ੍ਰਿਜ਼ਨੋ ਬੇਸਡ ਹੈਗੇ ਆ, ਪਰ ਸਰੋਤਿਆਂ ਨੂੰ ਦੱਸਦੀ ਜਾਈਏ ਮੋਹਨ ਚੀਮਾ ਜੀ ਇਹਨਾਂ ਦੀ ਜ਼ੈਂਡਰ ਮੌਰਗੇਜ ਆ, ਪੂਰੇ ਕੈਲੀਫੋਰਨੀਆ ਤੇ ਵਾਸ਼ਿੰਗਟਨ ਦੇ ਵਿੱਚ ਇਹ ਆਪਣੀਆਂ ਸਰਵਿਸਿਜ਼ ਦਿੰਦੇ ਆ। ਮੈਂ ਆਰਟੀਕਲ ਪੜ੍ਹ ਰਿਹਾ ਸੀ ਪਿਛਲੇ ਹਫ਼ਤੇ ਵੀ ਫ੍ਰਿਜ਼ਨੋ ਕਹਿੰਦੇ ਵੀ ਵਨ ਆਫ ਦਾ ਹੌਟੈਸਟ ਮਾਰਕੀਟ ਹੈਗੀ ਆ ਕੈਲੀਫੋਰਨੀਆ 'ਚ। ਤੇ ਇਸ ਟਾਈਮ ਵੀ 1100 ਦੇ ਕਰੀਬ ਘਰ ਜਿਹੜੇ ਐਸਕਰੋ 'ਚ ਆ, 550 ਦੇ ਕਰੀਬ ਲਿਸਟਿੰਗ ਆ। ਤੇ ਪਿਛਲੇ 1 ਸਾਲ ਦੇ ਦੌਰਾਨ ਕਹਿੰਦੇ ਵੀ 18 ਤੋਂ 20% ਪ੍ਰਾਈਸ ਜਿਹੜੀਆਂ ਚੜ੍ਹ ਗਈਆਂ ਉੱਤੇ, ਤੇ ਹਜੇ ਵੀ ਗੁੱਡ ਟਾਈਮ ਹੈਗਾ ਲੋਕਾਂ ਨੂੰ ਘਰ ਖਰੀਦਣ ਦਾ। ਹਾਂਜੀ, ਇਹ ਬੜਾ ਅੱਛਾ ਸਵਾਲ ਹੈ ਵੀਰ ਜੀ। ਦੇਖੋ ਇੱਕ ਗੁੱਡ ਟਾਈਮ, ਇਹਨੂੰ ਅਸੀਂ ਹੁਣ ਕੋਈ ਮੈਨੂੰ ਕਹਿੰਦੇ ਕੋਈ ਕਿਉਂ ਗੁੱਡ ਟਾਈਮ ਕਿਉਂ ਅਸੀਂ ਕਹਿ ਰਹੇ ਹਾਂ, ਇਹਦਾ ਇੱਕ ਮੇਨ ਜਿਹੜਾ ਰੀਜ਼ਨ ਹੈਗਾ ਉਹ ਹੈਗੇ ਵਿਆਜ। ਜੀ ਜਿਵੇਂ ਅਸੀਂ ਪਹਿਲਾਂ ਕਿਹਾ ਕਿੰਨੇ ਜ਼ਿਆਦਾ ਵਿਆਜ ਸੀ, ਹੁਣ ਕਿੰਨੇ ਘੱਟ ਹੈਗੇ। ਹੁਣ ਕਹਿੰਦੇ ਯਾਰ ਜੇ ਘਰ ਭਾਵੇਂ ਇੰਨੇ ਮਹਿੰਗੇ ਵੀ ਹੋਏ ਪਏ ਆ ਨਾ, ਜੇ ਵਿਆਜ ਦੇ ਹਿਸਾਬ ਨਾਲ ਤੁਸੀਂ ਕਿਸ਼ਤ ਬਣਾਓ ਤੇ ਅੱਜ ਕੱਲ੍ਹ ਜਿਹੜੇ ਰੈਂਟਲ ਪ੍ਰਾਪਰਟੀਜ਼ ਹੈਗੀ ਨਾ, ਜਿਹੜਾ ਤੁਸੀਂ ਰੈਂਟ ਘਰ ਲੈਂਦੇ ਹੋ, ਉਹ ਮਹਿੰਗਾ ਪੈਂਦਾ ਜੀ। ਇਨਫਲੇਸ਼ਨ ਹੈਗੀ ਹੈ, ਪ੍ਰਾਈਸਿਸ ਵਧੀਆਂ ਹੋਈਆਂ, ਹਰ ਚੀਜ਼ ਦੀ ਕੀਮਤ ਵਧੀ ਹੋਈ ਹੈ। ਤੁਸੀਂ ਮੈਂ ਕਹਿੰਦਾ ਮਕਾਨਾਂ ਦੀ ਗੱਲ ਛੱਡੋ ਵੀਰ ਜੀ, ਤੁਸੀਂ ਗੱਡੀਆਂ ਲੈਣ ਚੱਲੋ ਨਾ ਕਿਤੇ ਟਰੱਕ ਬੁੱਕ ਕਰਾਉਣ ਦੀ ਕੋਸ਼ਿਸ਼ ਕਰੋ ਨਾ, ਜਿਹੜੇ ਸਾਡੇ ਟਰੱਕਾਂ ਵਾਲੇ ਵੀਰ ਭਰਾ ਕੰਮ ਕਰਦੇ ਆ, ਜੇ ਟਰੱਕ ਟ੍ਰੇਲਰ ਲੈਣ ਜਾਣ ਨਾ, ਤੇ ਕਹਿੰਦੇ ਯਾਰ ਮੈਨੂੰ ਕਹਿੰਦੇ ਮੈਂ ਘਰਾਂ ਦਾ ਕੰਮ, ਕਹਿੰਦੇ ਭਾਈ ਤੁਸੀਂ ਸਾਨੂੰ ਕੋਈ ਟਰੱਕ ਹੀ ਲੱਭ ਦਿਓ। ਹਰ ਚੀਜ਼ ਦੀ ਮਹਿੰਗਾਈ ਹੋਈ ਹੈ। ਬਟ ਮੌਰਗੇਜਿਸ ਦੇ ਵਿੱਚ ਜੇ ਅਸੀਂ ਘਰਾਂ ਦੀ ਗੱਲ ਕਰੀਏ ਨਾ ਵੀਰ ਜੀ, ਇਹ ਹਾਲੇ ਵੀ ਗੁੱਡ ਟਾਈਮ ਅਸੀਂ ਇਹਨੂੰ ਤਾਂ ਕਰਨੇ ਆ ਕਿਉਂਕਿ ਹਾਲੇ ਵੀ ਜਿਹੜਾ ਵਿਆਜ ਇੰਨਾ ਘੱਟ ਹੈ ਵੀ ਉਹਦੀ ਕਿਸ਼ਤ ਬੜੀ ਹੈਗੀ, ਬੜੇ ਮਤਲਬ ਕਿ ਸੋਹਣੀ ਛੋਟੀ ਰੀਜ਼ਨੇਬਲ ਬਣ ਜਾਂਦੀ ਵੀ ਤੁਸੀਂ ਉਹਦੇ ਘਰ ਦੇ ਮਾਲਕ ਵੀ ਬਣ ਜਾਂਦੇ ਹੋ। ਦੇਖੋ ਰਹਿਣਾ ਤੇ ਹੈ ਹੀ ਹੈ, ਭਾਵੇਂ ਆਪਣੇ ਘਰ 'ਚ ਰਹੋ ਭਾਵੇਂ ਕਿਰਾਏ ਦੇ ਘਰ 'ਚ ਰਹੋ। ਜੇ ਤੁਹਾਨੂੰ ਮੌਕਾ ਮਿਲਦਾ ਮਕਾਨ ਮਾਲਕ ਬਣਦਾ, ਆਪਣੀ ਜਗ੍ਹਾ ਬਣਾਉਣ ਦਾ, ਆਪਣਾ ਐਸਟ ਬਣਾਉਣ ਦਾ, ਤੇ ਫਿਰ ਇਹ ਟਾਈਮ ਹਜੇ ਵੀ ਵਧੀਆ ਹੈਗਾ। ਔਰ ਜੇ ਅਸੀਂ ਫ੍ਰੈਜ਼ਨੋ ਦੀ ਗੱਲ ਕਰੀਏ, ਫ੍ਰੈਜ਼ਨੋ, ਸੈਕਰਾਮੈਂਟੋ, ਬੇਕਰਸਫੀਲਡ ਜਿਹੜੀਆਂ ਇਹ ਛੋਟੇ ਸ਼ਹਿਰ ਮੰਨੇ ਜਾਂਦੇ ਸੀ ਨਾ ਕੈਲੀਫੋਰਨੀਆ ਦੇ ਵਿੱਚ, ਕਿਉਂਕਿ ਇਹ ਕੈਲੀਫੋਰਨੀਆ ਦੇ ਵਿੱਚ ਹੀ ਹੈਗੇ ਆ।
ਕਿਸੇ ਨੇ ਇਹ ਵੀ ਮੈਨੂੰ ਖਬਰ ਪਹੁੰਚਾਈ ਸੀ ਵੀ ਆਉਣ ਵਾਲੇ ਟਾਈਮ 'ਚ ਹੋ ਸਕਦਾ ਜਿਵੇਂ ਸ਼ਹਿਰ ਫ੍ਰੈਜ਼ਨੋ ਵਰਗੇ ਹੈਗੇ ਆ ਜਾਂ ਹੋਰ ਵੀ ਇਹਨਾਂ ਦੀਆਂ ਜਿਹੜੀਆਂ ਵੈਲਿਊਜ਼ ਹੈਗੀਆਂ ਉਹ ਬੇ ਏਰੀਆ ਟੱਚ ਕਰਨੀਆਂ ਸ਼ੁਰੂ ਹੋ ਸਕਦੀਆਂ ਆਉਣ ਵਾਲੇ 5-10 ਸਾਲਾਂ ਦੀਆਂ ਸਾਲਾਂ 'ਚ ਇਹ ਵੀ ਓਨੀ ਕੀ ਅਮਾਊਂਟ ਬਣ ਜਾਏਗੀ। ਹੁਣ ਤੁਸੀਂ ਗਿਲਰੋਏ ਚਲ ਜਾਓ, ਸੈਨ ਹੋਜ਼ੇ ਲਾਗੇ ਛੋਟਾ ਸ਼ਹਿਰ ਗਿਲਰੋਏ ਪੈਂਦਾ। ਜੀ ਇੱਕ ਟਾਈਮ ਸੀਗਾ ਇੱਥੇ 3 ਲੱਖ ਦੀ ਪ੍ਰਾਪਰਟੀ ਨੂੰ ਕੋਈ ਲੈਂਦਾ ਨਹੀਂ ਸੀਗਾ। ਜੀ ਪਿੱਛੇ ਜੀ ਮੈਂ ਇੱਕ ਰੀਫਰੈਂਸ ਕੀਤਾ ਸੀ, ਲੇਡੀ ਦਾ ਰਿਟਾਇਰਡ ਸੀ, $1.2 ਮਿਲੀਅਨ ਦੀ ਪ੍ਰਾਪਰਟੀ ਦੀ ਵੈਲਿਊ ਪਈ ਹੈ ਉਹਦੀ, ਛੋਟਾ ਜਿਹਾ ਘਰ ਹੈ ਜੀ ਉਹ। ਜੀ ਜੀ ਸੋ ਸੋ ਬਿਲਕੁਲ ਬਹੁਤ ਸਹੀ ਗੱਲ ਜ਼ਿਆਦਾ ਹੈ। ਫਰਕ ਜਿਹੜਾ ਇਸ ਚੀਜ਼ਾਂ ਦੇ ਵਿੱਚ ਜਿਹੜਾ ਪੈ ਚੁੱਕਾ। ਮਾਰਕੀਟਸ ਬਹੁਤ ਥਾਵਾਂ ਦੇ ਉੱਤੇ ਜਿਹੜੀ ਉਹ ਹੌਟ ਹੋਈ ਆ। ਇੱਕ ਸਵਾਲ ਸਾਨੂੰ ਫੇਸਬੁੱਕ ਤੇ ਆਇਆ, ਕਹਿੰਦੇ ਵੀ ਜੇ ਕਿਸੇ ਦਾ ਇੰਟਰਸਟ ਰੇਟ ਆਲਰੇਡੀ 3% ਆ ਕੀ ਉਹਨੂੰ ਰੀਫਾਈਨੈਂਸ ਕਰਵਾਉਣਾ ਚਾਹੀਦਾ ਹੈ ਜਾਂ ਠੀਕ ਆ ਉਹ ਸਬਰ ਕਰਨ? ਤੇ ਪੂਰਾ ਨਹੀਂ ਕੁਐਸਚਨ, ਉਹਨਾਂ ਨੂੰ ਇਹ ਕਹੋ ਵੀ ਉਹਨਾਂ ਦੀ ਟਰਮ ਕੀ ਆ, 30 ਈਅਰ ਜਾਂ 15 ਈਅਰ ਹਾਂ ਜਾਂ 10 ਈਅਰ? ਹਾਂਜੀ ਹਾਂਜੀ, ਦੇਖੋ ਜੇ ਤੇ 30 ਇਅਰਸ ਦਾ ਹੈਗਾ ਤੇ ਇਟ ਇਜ਼ ਉਹ ਰੀਜ਼ਨੇਬਲੀ ਓਕੇ। ਦੇਖੋ ਇਹਦੇ ਵਿੱਚ ਜਿਨ੍ਹਾਂ ਦਾ 3% ਦਾ ਹੈਗਾ ਉਹਨਾਂ ਨੂੰ ਅਸੀਂ ਇਹ ਗਾਈਡ ਕਰਨਾ ਵੀ ਤੁਸੀਂ ਜੇ ਕਰਾਉਣਾ ਜਾਂ ਤਾਂ ਤੁਸੀਂ 15 ਸਾਲ ਦਾ ਕਰਾਓ, ਕਿਉਂਕਿ ਉਹਦੇ ਵਿੱਚ ਜੇ ਤੁਸੀਂ ਕੁਆਲੀਫਾਈ ਕਰਦੇ ਹੋ, ਤੁਹਾਡੇ ਸਭ ਕੁਝ ਠੀਕ ਹੈਗਾ, ਤੁਹਾਡਾ ਕ੍ਰੈਡਿਟ ਠੀਕ ਹੈਗਾ, ਤੁਹਾਡੇ ਘਰ ਦੇ ਵਿੱਚ ਇਕੁਇਟੀ ਠੀਕ ਹੈਗੀ ਹੈ, ਲੋਨ ਅਮਾਊਂਟ ਤੇ ਤੁਹਾਡੀ ਰੀਜ਼ਨੇਬਲ ਹੈਗੀ ਹੈ, ਜੇ ਹੈਗੀ 3 ਲੱਖ ਤੋਂ ਉੱਪਰ ਹੈਗੀ ਸਪੋਜ਼ ਕਰੋ, ਤੇ ਫਿਰ ਤੁਸੀਂ ਉਹਨੂੰ 15 ਸਾਲ ਦਾ ਕਰਾਓਗੇ ਤੇ ਤੁਹਾਨੂੰ ਕੁਝ ਰੇਟ ਦਾ ਵਿੱਚ ਕੁਝ ਐਡਵਾਂਟੇਜ ਜਿਹੜੀ ਹੈਗੀ ਹੈ ਹੋ ਸਕਦੀ ਹੈਗੀ ਹੈ। ਇਹ ਬੜੇ ਅੱਛੇ ਸਵਾਲ ਹੁੰਦੇ ਨੇ। ਦੇਖੋ ਅਸੀਂ ਆਪ ਹੁਣ ਜਿਵੇਂ ਮੌਰਗੇਜ ਦਾ ਕੰਮ ਨਹੀਂ ਨਾ ਕਰਦਾ ਹੁੰਦਾ ਤੇ ਮੈਨੂੰ ਜੇ ਕੋਈ ਸਲਾਹ ਚਾਹੀਦੀ ਤੇ ਮੈਂ ਕਿਸੇ ਮੌਰਗੇਜ ਪ੍ਰੋਫੈਸ਼ਨਲ ਨਾਲ ਗੱਲ ਕਰਨੀ ਸੀ, ਕਿਉਂਕਿ ਯਾਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਵੀ ਮੇਰੇ ਵਾਸਤੇ ਚੀਜ਼ ਸਹੀ ਬੈਠਦੀ ਹੈ ਕਿ ਨਹੀਂ ਬੈਠਦੀ। ਹੁਣ ਜਿਹੜੇ ਤੁਹਾਡੇ ਫੇਸਬੁੱਕ ਤੇ ਤੁਹਾਡੇ ਜਿਹੜੇ ਕਲਾਇੰਟ ਹੈਗੇ, ਜਿਹੜੇ ਤੁਹਾਡੇ ਅਬਜ਼ਰਵਰ ਹੈਗੇ ਨੇ, ਜਿਹੜੇ ਤੁਹਾਡਾ ਸ਼ੋਅ ਵਾਚ ਕਰ ਰਹੇ ਨੇ, ਉਹਨਾਂ ਦਾ ਸਵਾਲ ਬੜਾ ਜੈਨੂਅਨ ਹੈਗਾ। ਇਹ ਸਵਾਲ ਸਾਡੇ ਇੱਕ ਦੇ ਮਨ ਦੇ ਵਿੱਚ ਨਹੀਂ, ਬੜਿਆਂ ਦੇ ਮਨਾਂ 'ਚ ਹੈਗਾ, ਯਾਰ ਮੈਂ ਕੀ ਕਰ ਸਕਦਾ, ਕੀ ਨਹੀਂ ਕਰ ਸਕਦਾ, ਮੈਂ ਕੀ ਕਰਾਂ। ਇਸ ਚੀਜ਼ ਵਾਸਤੇ ਐਡਵਾਈਸ ਤੇ ਅਸੀਂ ਕੋਈ ਤੁਹਾਨੂੰ ਪੈਸਾ ਨਹੀਂ ਚਾਰਜ ਕਰਦੇ, ਫ੍ਰੀ ਆਫ ਕਾਸਟ ਤੁਸੀਂ ਕਾਲ ਕਰਕੇ ਆਪਣੇ ਸਵਾਲ ਪੁੱਛ ਲਓ, ਤੁਹਾਡੀ ਕੋਈ ਪ੍ਰੋਬਲਮ ਹੈ ਉਹ ਸਾਨੂੰ ਤੁਸੀਂ ਡਿਸਕਸ ਕਰ ਲਓ, ਤਾਂ ਕਿ ਅਸੀਂ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰ ਸਕੀਏ ਵੀ ਤੁਹਾਨੂੰ ਇਹਦੇ ਵਿੱਚ ਕੀ ਬਚਤ ਹੋ ਸਕਦੀ ਹੈ। ਕਈ ਵਾਰੀ ਤੁਸੀਂ ਹੈਰਾਨਗੀ ਦੀ ਗੱਲ ਇਹ ਹੁੰਦੀ ਹੈ ਵੀਰ ਜੀ, ਕਈਆਂ ਲੋਕਾਂ ਦਾ ਲੱਖ 1.5 ਲੱਖ ਦਾ ਫਾਇਦਾ ਹੋ ਗਿਆ ਇਸ ਗੱਲਾਂ ਕਰਨ 'ਚ। ਜੀ ਜੀ ਬਿਲਕੁਲ ਪੇਮੈਂਟ ਦੇਣੀ ਹੈ, ਘੱਟ ਤੇ ਰਹਿਣਾ ਨਾ, ਇਹ ਤੇ ਕੰਮ ਚੱਲਦੇ ਜਾਣ। ਤੇ ਜੇ ਤੁਹਾਨੂੰ ਬਚਤ ਹੋ ਰਹੀ ਹੈ, ਥੋੜੇ ਬਹੁਤੇ ਕਾਗਜ਼ ਦੇ ਕੇ ਜੇ ਤੁਹਾਡਾ ਕੰਮ ਹੋ ਜਾਂਦਾ ਤੇ ਕੀ ਉਹ 'ਚ ਕੋਈ ਨੁਕਸਾਨ ਨਹੀਂ ਹੈ। ਜੀ ਸੋ ਬਿਲਕੁਲ ਤੁਸੀਂ ਚੀਮਾ ਜੀ, ਬਹੁਤ ਸਾਰੇ ਜਿਹੜੇ ਲੋਕ ਹੈਗੇ ਆ, ਤੁਸੀਂ ਲੋਨ ਅਮਾਊਂਟ ਤੇ ਡਿਪੈਂਡ ਕਰਦੇ, ਬਹੁਤਿਆਂ ਨੇ 30 ਈਅਰ ਨੂੰ ਕਨਵਰਟ ਕਰ ਲਿਆ 15 ਸਾਲਾਂ 'ਚ, 15 ਸਾਲਾਂ ਵਾਲਿਆਂ ਨੇ ਕਈਆਂ ਨੂੰ 10 ਸਾਲਾਂ 'ਚ ਵੀ ਕਨਵਰਟ ਕਰ ਲਿਆ, ਕਿਉਂਕਿ ਉਹਨਾਂ ਤੁਹਾਨੂੰ ਇੰਟਰਸਟ ਰੇਟ ਵੀ ਘੱਟ ਮਿਲ ਜਾਂਦਾ। ਤੇ ਇਹ ਸੋ ਤੁਹਾਡੀ ਟਰਮ ਕੀ ਆ, ਲੋਨ ਅਮਾਊਂਟ ਕਿੰਨਾ ਆ, ਘਰ ਦੀ ਪ੍ਰਾਈਸ ਕਿੰਨੀ ਆ, ਉਹਨਾਂ ਨੇ ਸਾਰਾ ਕੁਝ ਮੈਟਰ ਹਰਜੋਤ ਸਿੰਘ ਜੀ ਦੱਸਿਆ 30 ਸਾਲਾਂ ਦੀ ਉਹਦੀ ਟਰਮ ਆ ਤੇ 2.55 ਜਿਹੜਾ ਉਹ ਲੋਨ ਅਮਾਊਂਟ ਹੈਗਾ ਆ। ਸੋ ਮੈਂ ਤਾਂ ਉਹਨਾਂ ਨੂੰ ਸਲਾਹ ਕਰ ਦਿੰਦਾ ਆ ਵੀ ਤੁਸੀਂ ਮੋਹਨ ਚੀਮਾ ਹੋਣਾ ਨੂੰ ਉਹਨਾਂ ਦੇ ਫੋਨ ਦੇ ਉੱਤੇ ਕੰਟੈਕਟ ਕਰ ਲਿਓ ਤੇ ਉਹ ਤੁਹਾਨੂੰ ਸਾਰਾ ਕੁਝ ਹੋਰ ਜਿਹੜੀਆਂ ਵੀ ਡਿਟੇਲਸ ਚਾਹੀਦੀਆਂ ਹੋਣਗੀਆਂ ਉਹ ਉਹਨਾਂ ਤੁਹਾਡੇ ਤੋਂ ਪੁੱਛ ਕੇ ਤੇ ਤੁਹਾਨੂੰ ਉਹ ਜਿਹੜੀ ਸਹੀ ਸਲਾਹ ਦੇ ਦੇਣਗੇ। 5599052575 ਜਾਂ 8559052575 ਇਸ ਦੇ ਉੱਤੇ ਤੁਸੀਂ ਇਹਨਾਂ ਨੂੰ ਜਿਹੜਾ ਆ ਉਹ ਕਾਲ ਜਿਹੜੀ ਉਹ ਕਰ ਸਕਦੇ ਹੈਗੇ ਆ। ਬਾਕੀ ਜਿੱਦਾਂ ਇੰਟਰਸਟ ਰੇਟ ਵਧਣ ਵਾਲੀ ਗੱਲ ਆ ਤੇ ਹੁਣ ਤਾਂ ਇਹ ਆ ਵੀ ਰੇਟ ਤਾਂ ਹੁਣ ਵਧਣੇ ਹੀ ਵਧਣੇ, ਇਹ ਤੋਂ ਥੱਲੇ ਤਾਂ ਨਹੀਂ ਜਾਣ ਲੱਗੇ। ਹੁਣ ਇਹ ਆ ਵੀ ਭੱਜਦੇ ਚੋਰ ਦੀ ਲੰਗੋਟੀ ਹੋਈ ਸੀ, ਜਿਹਨੂੰ ਜਿਹੜਾ ਦਾ ਆਉਂਦਾ ਆ, ਜਿਹਦਾ ਲੱਗਦਾ ਭਾਈ ਲਾ ਲਓ। ਇਹ ਕਿਉਂਕਿ ਇਹ ਤੋਂ ਥੱਲੇ ਨਹੀਂ ਜਾਣੇ, ਹੁਣ ਫ੍ਰੀ 'ਚ ਤਾਂ ਦੇਣੇ ਨਹੀਂ, ਜਾਂ ਬੈਂਕ ਨੇ ਆਪਾਂ ਨੂੰ ਪੈਸੇ ਤਾਂ ਦੇਣੇ ਨਹੀਂ ਸ਼ੁਰੂ ਕਰ ਦੇਣੇ ਵੀ ਭਾਈ ਤੁਸੀਂ ਹੁਣ ਰਹਿ ਰਹੇ ਆ ਤੇ ਆ ਲਓ ਪੈਸੇ ਚੱਕੋ, ਇੰਟਰਸਟ ਜਿਹੜਾ ਆ ਅਸੀਂ ਆਪਣੇ ਵੱਲੋਂ ਲਾ ਕੇ ਦਿੰਦੇ ਆ ਤੁਹਾਨੂੰ ਉਦਾਂ ਹੀ। ਸੋ ਇਹ ਨਹੀਂ ਹੈਗਾ। ਸੋ ਦੇਖੋ, ਸੰਭਾਵਨਾ ਦੇਖੋ ਕਿਹੜੀ ਆ ਤੁਹਾਡੇ ਲਈ, ਕਿਹੜੀ ਚੀਜ਼ ਸੂਤ ਰਹਿੰਦੀ ਆ। ਤੇ ਇੰਟਰਸਟ ਰੇਟ ਵਧਣ ਜਾ ਰਹੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਸਰਕਾਰ ਦੀ ਵੀ ਬੱਸ ਹੋਈ ਆ, ਹੁਣ ਕਿੰਨੇ ਕੁ ਜਿਹੜੇ ਡਾਲਰ ਛਾਪੀ ਜਾਣਗੇ, ਇਦਾਂ ਨਹੀਂ ਗੱਲ ਨਹੀਂ ਬਣਦੀ ਹੁੰਦੀ। ਸੋ ਇਹ ਚੀਜ਼ ਨੂੰ ਜ਼ਰੂਰ ਧਿਆਨ ਹਿੱਤ ਜਿਹੜਾ ਉਹ ਰੱਖ ਕੇ ਤੁਸੀਂ ਇਹਨਾਂ ਦੇ ਨਾਲ ਸਲਾਹ ਕਰੋ। ਜੀ ਜੀ ਮੋਹਨ ਚੀਮਾ ਜੀ। ਹਾਂਜੀ, ਨਹੀਂ ਬਿਲਕੁਲ ਸਹੀ ਗੱਲ ਕਹੀ ਹੈ ਵੀਰ ਜੀ। ਮੈਂ ਤੇ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ, ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਵੀ ਇਹ ਇੱਕ ਵਿੰਡੋ ਓਪਰਚੁਨਿਟੀ ਤੁਸੀਂ ਕਹਿ ਸਕਦੇ ਹੋ, ਕਿਉਂਕਿ ਇੱਕ ਕੋਵਿਡ ਸੀਗਾ, ਇੱਕ ਇਕਨੋਮੀ ਨੂੰ ਕਿੱਦਾਂ ਚਲਾਉਣਾ, ਸਰਕਾਰ ਅਮਰੀਕਨ ਗਵਰਨਮੈਂਟ ਦੀਆਂ ਪਾਲਿਸੀਜ਼ ਹੋਮ ਓਨਰਸ ਦੇ ਹਿੱਤ ਵਿੱਚ ਬਹੁਤ ਜ਼ਿਆਦਾ ਹੈਗੀਆਂ। ਮੈਂ ਕਦੀ ਕਿਸੇ ਹੋਰ ਮੁਲਕ ਦੀ ਤੇ ਚਲੋ ਮੈਂ ਕਿਤੇ ਰਿਹਾ ਨਹੀਂ, ਪਰ ਮੇਰੇ ਯਾਰ ਦੋਸਤ ਮਿੱਤਰ ਰਹਿੰਦੇ ਨੇ, ਯਾਰ ਕਹਿੰਦੇ ਯਾਰ ਤੁਹਾਡੇ ਮੁਲਕ ਦੇ ਵਿੱਚ ਆਹ ਬੜਾ ਹੀ ਦੇਖਿਆ ਵੀ ਘਰਾਂ ਵਾਲਿਆਂ ਨੂੰ ਜੋ ਉਹਨਾਂ ਨੇ ਮਦਦ ਕੀਤੀ ਹੈ ਔਰ ਬਿਜ਼ਨਸ ਓਨਰਸ ਜੋ ਮਦਦ ਕੀਤੀ ਹੈ ਇਸ ਵੇਲੇ ਇਸ ਔਖੀ ਘੜੀ ਦੇ ਵਿੱਚ, ਉਹ ਕਿਤੇ ਨਹੀਂ ਹੈਗੀ। ਸੋ ਹੁਣ ਜਿਵੇਂ ਤੁਸੀਂ ਕਿਹਾ ਵੀ ਹੁਣ ਉਹ ਇੰਨੀ ਦੇਰ ਇਸ ਤੋਂ ਗਾਂਹ ਨਹੀਂ ਜਾ ਸਕਦੇ। ਸੋ ਇਹ ਜਿਹੜੀ ਮੈਂ ਇਹਨੂੰ ਹਮੇਸ਼ਾ ਆਟੋਮੈਟਿਕ ਸੇਵਿੰਗਸ ਤਾਂ ਕਹਿੰਦਾ ਵੀ ਜੀ, ਕਾਗਜ਼ਾਂ ਦੀ ਗੱਲ ਹੈਗੀ ਹੈ। ਤੁਸੀਂ ਕਾਗਜ਼ ਦਿਖਾ ਕੇ, ਫੜਾ ਕੇ, ਸਾਈਨ ਕਰਕੇ ਜੇ ਤੁਹਾਡੇ ਪੈਸੇ ਚਾਰ ਬਚਦੇ ਨੇ, ਕਿਉਂਕਿ ਅਸੀਂ ਮਿਹਨਤਾਂ ਦੇਖੋ ਰੋਜ਼ ਖਾਂਦੇ ਹਾਂ, ਸਵੇਰੇ ਉੱਠ ਕੇ ਜਾਂਦੇ ਹਾਂ ਕੰਮਾਂ ਤੇ ਕੰਮ ਕਰਕੇ ਪੈਸੇ ਕਮਾ ਕੇ ਜੋੜ ਕੇ ਬੱਚਿਆਂ ਵਾਸਤੇ, ਫੈਮਿਲੀ ਵਾਸਤੇ ਇਕੱਠੇ ਕਰਦੇ ਹਾਂ। ਤੇ ਇਹ ਵੀ ਜੇ ਤੁਹਾਡੇ ਕੋਲ ਮੌਕਾ ਲੱਗਦਾ ਨਾਲ ਇਹਦੇ ਵਿੱਚ ਵੀ ਬਚਾ ਲਓ,
ਕਿਉਂਕਿ ਹੱਲੇ ਵੀ ਇਟ ਇਜ਼ ਅ ਵੈਰੀ ਗੁੱਡ ਟਾਈਮ ਟੂ ਰੀਫਾਈਨੈਂਸ। ਤੇ ਇਹ ਚੀਜ਼ ਤੋਂ ਤੁਸੀਂ ਭੁੱਲੋ ਨਾ। ਮੈਨੂੰ ਲੱਗਦਾ ਹਾਂ ਟਾਈਮ ਸਭ ਦਾ ਬਹੁਤ ਕੀਮਤੀ ਹੁੰਦਾ ਵੀ ਤੁਸੀਂ ਬਿਜ਼ੀ ਹੁੰਦੇ ਹੋ, ਪਰ ਇਹ ਕਈ ਵਾਰੀ 10 ਮਿੰਟ ਦੀ ਕਾਲ ਹੁੰਦੀ ਹੈ, ਹੋ ਸਕਦਾ 10 ਮਿੰਟ ਦੀ ਕਾਲ ਦੇ ਵਿੱਚ 50 ਜਾਂ 60 ਜਾਂ 70 ਹਜ਼ਾਰ ਦਾ ਜਿਹੜਾ ਹੈਗਾ ਤੁਹਾਡਾ ਹੋ ਸਕਦਾ। ਸੋ ਪਲੀਜ਼ ਕਾਲ ਜ਼ਰੂਰ ਕਰਨ। 855 905 2575 ਇਹ ਟੋਲ ਫ੍ਰੀ ਨੰਬਰ ਹੈਗਾ। 855-905-2575 ਜੀ। ਇੱਕ ਚੀਮਾ ਜੀ ਇਹ ਸਵਾਲ ਹੈਗਾ ਵੀ ਬਹੁਤ ਸਾਰੇ ਲੋਕ ਜਿਹੜੇ ਆ ਘਰ ਬਾਈ ਕਰਦੇ ਆ ਜਾਂ ਰੀਫਾਈ ਕਰਦੇ ਆ, ਉਹਨਾਂ ਦਾ ਇੱਕ ਮੇਨ ਕੰਸਰਨ ਇਹ ਵੀ ਹੁੰਦਾ ਵੀ ਆਪਾਂ ਦੇਖਿਆ ਬਹੁਤ ਵਾਰੀ ਕਈ ਬੈਂਕਾਂ ਟਾਈਮ ਬਹੁਤ ਲਾ ਦਿੰਦੀਆਂ, 30 ਦਿਨ 45 ਦਿਨ। ਜਿਹੜੀ ਤੁਹਾਡੀ ਫਰਮ ਹੈਗੀ ਆ, ਤੁਸੀਂ ਆਪਣੇ ਪੰਜਾਬੀ ਥੋੜ੍ਹਾ ਜਿਹਾ ਤੁਹਾਨੂੰ ਪਤਾ ਘੋਲ ਤਾਂ ਕਰਦੇ ਆ ਪੇਪਰ ਵਰਕ ਇਕੱਠਾ ਕਰਨ ਦੇ ਵਿੱਚ, ਹਨਾ, ਤੇ ਕਿੰਨਾ ਕੁ ਸਮੇਂ 'ਚ ਕਿੰਨੀ ਕੁ ਫਾਸਟ ਜਿਹੜਾ ਤੁਸੀਂ ਲੋਨ ਕਲੋਜ਼ ਕਰ ਦਿੰਦੇ ਆ? ਹਾਂਜੀ, ਦੇਖੋ ਜਿਹੜੀ ਤੇ ਹੈਗੀ ਹੈ ਪਰਚੇਸ, ਜੇ ਤੁਸੀਂ ਘਰ ਖਰੀਦਣਾ ਹੈਗਾ, ਇੱਕ ਅਸੀਂ ਜਿਹੜੀ ਫਾਸਟੈਸਟ ਕਲੋਜ਼ ਕੀਤੀ ਸੀ ਉਹ 6 ਦਿਨਾਂ 'ਚ ਹੋ ਗਈ ਸੀ ਲੋਨ ਦੀ, 6 ਡੇਜ਼ ਦੇ ਵਿੱਚ। W2 ਵੇਜ ਅਨਰ ਸੀਗੇ, ਸਭ ਕੁਝ ਸੀਗਾ, ਡਾਊਨ ਪੇਮੈਂਟ ਸੀਗੀ, ਬਿਲਕੁਲ ਪਰਫੈਕਟ ਹੈ। ਉਹਨਾਂ ਸਾਰੇ ਡਾਕੂਮੈਂਟਸ ਐਨ ਈਮੇਲ ਤੇ ਐ ਭੇਜੇ ਵੀ ਪਹੁੰਚੇ ਸੇ ਨਾਲ ਈਮੇਲ ਆ ਜਾਂਦੀ ਸੀ ਉਹਨਾਂ ਦੀ। 6 ਦਿਨਾਂ 'ਚ ਉਹਨਾਂ ਦੀ ਕਲੋਜ਼ਿੰਗ ਹੋ ਗਈ। ਸੋ ਰੀਫਾਈਨੈਂਸ ਦੇ ਵਿੱਚ ਕੁਛ ਇੱਕ ਟ੍ਰਿਕ ਦੇ ਰੂਲਸ ਹੈਗੇ ਆ, ਜਿਹੜੀ ਗਵਰਨਮੈਂਟ ਦੇ ਰੂਲਸ ਹੈਗੇ ਆ ਵੀ ਪਹਿਲੇ 3 ਦਿਨ ਤੁਹਾਨੂੰ CD ਜਾਂਦੀ ਹੈ, ਜਿਹਨੂੰ ਕੰਜ਼ਿਊਮਰ ਡਿਸਕਲੋਜ਼ਰ ਕਹਿੰਦੇ ਹੋ। ਜਦੋਂ ਤੁਸੀਂ ਸਾਈਨ ਕਰਾਉਂਦੇ ਉਸ ਤੋਂ ਬਾਅਦ ਤੁਹਾਨੂੰ 3 ਦਿਨ ਹੋਰ ਵੇਟ ਕਰਨੀ ਪੈਂਦੀ, ਇਹ ਲਾਅ ਹੈਗਾ। ਉਸ ਤੋਂ ਬਾਅਦ ਤੁਸੀਂ, ਕਿਉਂਕਿ ਉਹ 3 ਦਿਨ ਦਾ ਹੁੰਦਾ ਵੀ ਤੁਸੀਂ ਕੈਂਸਲ ਕਰਨਾ ਹੋਏ ਤਾਂ ਤੁਸੀਂ ਕੈਂਸਲ ਕਰ ਸਕੋਗੇ। ਇੱਕ ਸਾਰੇ ਡਿਸਕਲੋਜ਼ਰਸ ਪੜ੍ਹ ਕੇ ਦੇਖ ਲਓ ਵੀ ਆਹ ਹੋਣ ਲੱਗਾ ਜੀ, ਉਹ ਤੁਹਾਨੂੰ CD ਜਾਂਦੀ ਹੈ। ਠੀਕ ਹੈ, ਪਹਿਲੇ 3 ਦਿਨ ਤੁਸੀਂ ਸਾਈਨ ਕਰਦੇ ਹੋ, ਉਸ ਤੋਂ ਬਾਅਦ ਸਾਈਨ ਜਦੋਂ ਡਾਕ ਸਾਈਨ ਹੋ ਜਾਂਦੇ ਨਾ ਐਕਚੁਅਲੀ ਪੇਪਰ, ਉਸ ਤੋਂ ਬਾਅਦ 3 ਦਿਨ ਤੁਹਾਨੂੰ ਉਹ ਹੋਰ ਦਿੰਦੇ ਨੇ। ਸੋ ਟੋਟਲ 6 ਡੇਜ਼ ਦਾ 7 ਡੇਜ਼ ਦਾ ਪ੍ਰੋਸੈਸ ਹੁੰਦਾ ਵੀ ਤੁਸੀਂ ਕਾਗਜ਼ ਕਰਕੇ ਚੈੱਕ ਕਰ ਲਓ, ਤਾਂ ਕਿ ਜੇ ਤੁਸੀਂ ਨਹੀਂ ਕਰਾਉਣਾ ਤੇ ਕੈਂਸਲ ਕਰ ਲਓ, ਇਹਦੇ ਤੁਹਾਨੂੰ ਕੋਈ ਫੀਸ ਨਹੀਂ ਮਿਲਦੀ। ਠੀਕ ਹੈ, ਸੋ ਨੋਰਮਲੀ ਜਿਹੜੀ ਐਵਰੇਜ ਹੈਗੀ ਹੈ ਵੀਰ ਜੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ, ਉਹ ਪਰਚੇਜ਼ ਦੀ ਜੇ ਤੁਸੀਂ ਘਰ ਖਰੀਦਣਾ ਤਾਂ ਉਹ 21 ਤੋਂ ਲੈ ਕੇ 30 ਦਿਨਾਂ ਦੇ ਵਿੱਚ ਹੋ ਜਾਂਦੀ ਹੈ। ਜਿਹੜਾ ਰੀਫਾਈਨੈਂਸ ਹੈਗਾ ਉਹ ਥੋੜਾ ਜਿਹਾ ਪ੍ਰੋਸੈਸ ਹੈਗਾ, ਕਿਉਂਕਿ ਸਾਡੇ ਕਈ ਜਿਹੜੇ ਕਲਾਇੰਟਸ ਹੈਗੇ ਉਹ ਸੈਲਫ ਇੰਪਲੋਇਡ ਹੈਗੇ, ਉਹਨਾਂ ਦੀ ਇਨਕਮ ਕੈਲਕੂਲੇਟ ਕਰਨੀ, ਪ੍ਰੋਫਿਟ ਐਂਡ ਲਾਸ ਬਣਾਉਣੇ, ਬੈਲੈਂਸ ਸ਼ੀਟਾਂ ਲੈਣੀਆਂ, ਅਕਾਊਂਟ ਕੋ ਕਾਗਜ਼ ਬਣਾਉਣੇ। ਹੁਣ ਕਈ ਕੰਮ ਕਰਨ ਤੇ ਬੰਦੇ ਗਏ ਬਿਜ਼ੀ ਹੋ ਜਾਂਦੇ ਆ, ਸੋ ਉਹਨਾਂ ਦਾ ਕਹਿ ਲਓ ਵੀ ਤੁਸੀਂ 30 ਤੋਂ ਲੈ ਕੇ 45 ਦਿਨ ਦਾ ਪ੍ਰੋਸੈਸ ਹੈਗਾ। ਪਰ ਸਾਡੀ ਜਿਹੜੀ ਮੈਕਸਿਮਮ ਐਫਰਟ ਹੁੰਦੀ ਹੈ ਵੀ ਜੇ ਤੁਸੀਂ ਸਾਨੂੰ ਕਾਗਜ਼ ਟਾਈਮ ਸੇ ਪਹੁੰਚਾ ਦਿਓ ਤੇ ਅਸੀਂ ਮਿਨੀਮਮ ਟਾਈਮ ਦੇ ਵਿੱਚ ਤੁਹਾਡਾ ਜਿਹੜਾ ਕਾਰ ਦਾ ਲੋਨ ਹੈਗਾ, ਭਾਵੇਂ ਉਹ ਪਰਚੇਸ ਹੈਗੀ ਹੈ ਭਾਵੇਂ ਉਹ ਰੀਫਾਈਨੈਂਸ ਹੈਗਾ, ਅਸੀਂ ਕਲੋਜ਼ ਕਰ ਸਕਦੇ ਹਾਂ। ਜੀ ਬਿਲਕੁਲ। ਇੱਕ ਮੋਹਨ ਚੀਮਾ ਜੀ, ਰਾਈਟ ਨਾਓ ਜਿਹੜੀ ਰੀਅਲ estate ਮਾਰਕੀਟ ਦੇ ਵਿੱਚ ਬਹੁਤ ਰੌਲਾ ਪੈ ਰਿਹਾ, ਹੁਣ ਇਹ ਨਹੀਂ ਪਤਾ ਵੀ ਕਿੰਨਾ ਕਿ ਇਸ ਦੇ ਵਿੱਚ ਸੱਚਾਈ ਹੈ ਜਾਂ ਕੀ ਆ। ਕਹਿੰਦੇ ਵੀ ਜ਼ਿੱਲੋ ਵਾਲੇ ਬਹੁਤ ਜ਼ਿਆਦਾ ਜਿਹੜੇ ਘਰ ਆ ਉਹ ਬਾਏ ਕਰ ਰਹੇ ਆ, ਕੀ ਉਹ ਮੈਨੂਪੂਲੇਸ਼ਨ ਦਾ ਉਹਨਾਂ ਦੇ ਪਿੱਛੇ ਕੋਈ ਹੈਗਾ ਆ ਜਾਂ ਕੀ ਉਹ ਕਰਨਾ ਚਾਹ ਰਹੇ ਹੈਗੇ ਆ? ਹਾਂਜੀ, ਬੜਾ ਅੱਛਾ ਸਵਾਲ ਹੈ ਵੀਰ ਜੀ। ਦੇਖੋ ਐਕਚੁਅਲੀ ਕਾਫੀ ਟਾਈਮ ਤੋਂ ਨਾ ਜਿਹੜੀਆਂ ਬਿਗ ਹੈਜ ਫੰਡਸ ਜਿਹੜੇ ਹੈਗੇ ਆ, ਜਿਹੜੇ ਵੀ ਜਿਨ੍ਹਾਂ ਕੋਲ ਬਿਲੀਅਨਸ ਆਫ ਡਾਲਰ ਇਨਵੈਸਟਰਸ ਦੇ ਪਏ ਹੁੰਦੇ ਅਕਾਊਂਟਾਂ ਦੇ ਵਿੱਚ ਨਾ, ਉਹਨਾਂ ਦਾ ਇੱਕੋ ਇੱਕ ਮਕਸਦ ਹੁੰਦਾ ਕਿ ਆਪਣੇ ਕਲਾਇੰਟ ਦੀ ਇਨਵੈਸਟਮੈਂਟ ਤੋਂ ਮੈਕਸਿਮਮ ਰਿਟਰਨ ਕਿੱਥੋਂ ਆ ਸਕਦੀ ਹੈ। ਜੀ ਹੁਣ ਅਮਰੀਕਾ ਦੇ ਵਿੱਚ ਹਾਲਾਤ ਇਹ ਬਣ ਗਏ ਹੈਗੇ ਵੀ ਅਮਰੀਕਾ ਦੇ ਵਿੱਚ ਹੁਣ ਸਾਰੀ ਦੁਨੀਆ ਇਹ ਜਾਣਦੇ ਵੀ ਇੱਥੇ ਜਿਹੜੀ ਰੀਅਲ estate ਦੀ ਮਾਰਕੀਟ ਹੈਗੀ ਹੈ ਬੜੀ ਸੋਲਿਡ ਹੈਗੀ ਹੈ, ਕਿਤੇ ਜਾ ਨਹੀਂ ਰਹੀ ਕਿਤੇ ਜਲਦੀ ਕਿਤੇ। ਇੱਥੇ ਰੂਲਸ ਬੜੇ ਸਖਤ ਹੈਗੇ ਆ, ਇੱਥੇ ਹਰ ਚੀਜ਼ ਨੂੰ ਉਹ ਸੋਚ ਸਮਝ ਕੇ ਕਰਦੇ ਨੇ, ਤਰੀਕੇ ਬਣੇ ਹੋਏ ਨੇ, ਲਾਜ਼ ਬਣੇ ਹੋਏ ਨੇ। ਸੋ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਨੇ ਆਪਣੇ ਇਨਵੈਸਟਰਸ ਨੂੰ ਰਿਟਰਨਸ ਦੇਣੀ ਹੈ, ਤੇ ਉਹਨਾਂ ਵਿੱਚ ਕੁਝ ਇੱਕ ਕੰਪਨੀਜ਼ ਰਲ ਮਿਲ ਕੇ ਬਲਾਕਸ ਖਰੀਦਣਾ ਉਹਨਾਂ ਨੇ ਸ਼ੁਰੂ ਕਰਤੇ ਨੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ। ਕਈਆਂ ਵਿੱਚ ਉਹਨਾਂ ਨੇ ਪਾਇਲਟ ਸਿਟੀਜ਼ ਨਾਲ ਰੱਖਿਆ ਹੋਇਆ ਵੀ ਇੱਥੇ ਤੁਸੀਂ ਕੋਸ਼ਿਸ਼ ਕਰੋ। ਇਹ ਚਾਂਸ ਹੈਗਾ ਵੀ ਆਉਣ ਵਾਲੇ ਟਾਈਮ 'ਚ ਹੋ ਸਕਦਾ ਵੀ ਘਰ ਖਰੀਦਣਾ ਇੱਥੇ ਵੀ ਬੜਾ ਮੁਸ਼ਕਲ ਹੋ ਜਾਵੇ। ਇਹ ਲੱਗਦਾ ਪਿਆ ਸਾਨੂੰ ਤਾਂ ਕਿਉਂਕਿ ਜਿਹੜੇ ਵੱਡੀਆਂ ਕੰਪਨੀਆਂ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਹੈਗਾ, ਉਹਨਾਂ ਨੇ ਜਿਹੜਾ ਘਰ ਤੁਸੀਂ 3 ਲੱਖ ਦੇਣਾ ਉਹ 3.5 ਲੱਖ ਕੈਸ਼ ਲੈ ਕੇ ਉਹਨੇ ਚੱਕ ਲੈਣਾ। ਇੱਥੇ ਲੋਨ ਦੇ ਚੱਕਰਾਂ 'ਚ ਅਸੀਂ ਪਏ ਹਾਂ। ਸੋ ਇਸ ਵੇਲੇ ਆਹ ਜਿਹੜੀ ਗੱਲਬਾਤ ਹੈਗੀ ਹੈ ਇਹ ਡਿਸਕਸ਼ਨ ਚੱਲ ਰਹੀ ਹੈ, ਇਹ ਕਾਂਗਰਸ ਨੂੰ ਵੀ ਪਤਾ, ਸਰਕਾਰ ਨੂੰ ਵੀ ਪਤਾ। ਉਹ ਹੋ ਸਕਦਾ ਵੀ ਉਹ ਇੰਟਰਫੇਅਰ ਕਰਕੇ ਕੁਛ ਨਵੀਂ ਪਾਲਿਸੀ ਬਣਾਉਣ ਵੀ ਕੀ ਤੁਸੀਂ ਕਰ ਦਿੰਦੇ। ਇਹਦੀ ਗਵਰਨਮੈਂਟ ਦੀ ਬੜੀ ਸਿਆਣੀ ਹੈਗੀ। ਦੇ ਵਿਲ ਮੇਕ ਸ਼ੋਰ ਕਿ ਜਿਹੜਾ ਹੋਮ ਬਾਇਰ ਹੈਗਾ ਉਹਦੇ ਰਾਈਟਸ ਤੇ ਉਹਦੇ ਤਰੀਕਿਆਂ ਨੂੰ ਇਸ ਤਰ੍ਹਾਂ ਰੱਖਿਆ ਜਾਏ ਕਿ ਜਿਹੜੀ ਇਹ ਚੀਜ਼ ਮੁੱਕੇ ਨਾ। ਇਹ ਜਿਹੜੀ ਕਹਿੰਦੇ ਨਾ ਅਮਰੀਕਨ ਡ੍ਰੀਮ ਹੈਗੀ ਹੈ ਘਰ ਲੈਣਾ, ਇਹ ਸੁਪਨਾ ਸਰਕਾਰ ਨੇ ਜਲਦੀ ਕਿਲੇ ਟੁੱਟਣ ਨਹੀਂ ਦੇਣਾ। ਕੰਪਨੀਆਂ ਕੋਸ਼ਿਸ਼ ਜ਼ਰੂਰ ਕਰ ਰਹੀਆਂ ਕਿਉਂਕਿ ਇਹਨਾਂ ਕੋਲ ਪੈਸਾ ਬਹੁਤ ਇਕੱਠਾ ਹੋ ਚੁੱਕਿਆ ਔਰ ਦੇ ਟਰਾਈਂਗ ਟੂ ਬਾਇੰਗ ਬਲਕ ਪ੍ਰੋਪਰਟੀਜ਼ ਕਰ ਰਹੇ, ਜਿਵੇਂ ਕਹਿੰਦੇ ਬਲਕ ਵਿੱਚ ਕਰ ਰਹੇ ਆ ਕੋਸ਼ਿਸ਼। ਹੁਣ ਦੇਖੋ ਕੀ ਬਣਦਾ, ਪਰ ਜਦੋਂ ਤੱਕ ਮੇਰਾ ਖਿਆਲ ਹੈਗਾ ਵੀ ਇਹ ਥੋੜੀ ਦੇਰ ਚੱਲੂਗਾ, ਇਵੈਂਚੁਅਲੀ ਦ ਗਵਰਨਮੈਂਟ will interfere and find out a way to make sure ਵੀ ਜਿਹੜੀ ਹੋਮ ਓਨਰਸ਼ਿਪ ਹੈਗੀ ਹੈ
ਉਹ ਇੱਕ ਚਮਕਦਾ ਸਿਤਾਰਾ ਇਸ ਮੁਲਕ 'ਚ ਬਣਿਆ ਰਹੇ। ਜੀ ਚਲੋ ਜੀ, ਸੋ ਮੈਂ ਵੀ ਬਿਲਕੁਲ ਮੌਕਾ ਆਪਾਂ ਇਹ ਦੇਖਦੇ ਹੀ ਹਾਂ ਚੀਮਾ ਜੀ ਵੀ ਇਸੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਘਰ ਬਾਰ-ਬਾਰ ਆਫਰ ਦਿੰਦੇ ਆ। ਇਹ ਕੰਪਨੀਆਂ ਜਿਹੜੀਆਂ ਕੈਸ਼ ਬਾਈ ਕਰ ਜਾਂਦੀਆਂ ਕਿਉਂਕਿ ਰਿਟਰਨ ਬਹੁਤ ਆ। ਜਿਹੜੀ ਰੈਂਟ ਆ ਨਾ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋਇਆ ਹੈਗਾ। ਸਾਰੇ ਏਰੀਏ ਜਿਹੜੇ ਸ਼ਹਿਰਾਂ ਦੇ ਤੁਸੀਂ ਨਾਂ ਲਏ ਆ, ਫਰਿਜ਼ਨੋ, ਬੇਕਰਸਫੀਲਡ, ਸੈਕਰਾਮੈਂਟੋ, ਬੇ ਏਰੀਏ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਸੀ। ਸੋ ਉਹ ਦੇਖਦੇ ਆ ਵੀ ਜੇ ਕੈਸ਼ ਪ੍ਰੋਪਰਟੀ ਲੈ ਕੇ ਰੈਂਟ ਜਿੰਨਾ ਜ਼ਿਆਦਾ ਆਉਂਦਾ ਆ ਤੇ ਜਿਨ੍ਹਾਂ ਦੀ ਇਨਵੈਸਟਮੈਂਟ ਹੈਗੀ ਆ ਉਹਨਾਂ ਨੂੰ ਵਧੀਆ ਪੈਸੇ ਮਿਲਦੇ ਸੋ ਹੈਗੇ। ਸੈਲ ਕਰਨ ਦਾ ਉੱਦਾਂ ਜੇ ਕਿਸੇ ਨੇ ਡਾਊਨਸਾਈਜ਼ ਕਰਨਾ ਹੈ ਜਾਂ ਵੱਡਾ ਘਰ ਲੈਣਾ ਹੈ ਜਾਂ ਜਿੱਦਾਂ ਵੀ ਕਰਨਾ ਹੈ, ਮੌਕਾ ਹੈਗਾ ਰਾਈਟ ਨਾਓ ਘਰ ਜਿੱਥੇ ਵੀ ਤੁਸੀਂ ਪ੍ਰਾਪਰਟੀ 'ਚ ਰਹਿੰਦੇ ਆ ਵੇਚਣ ਦਾ, ਤੇ ਜਾਂ ਫਿਰ ਰੈਂਟ ਵਾਲੇ ਪਾਸੇ ਨੂੰ ਵੀ ਬੰਦਾ ਜਿਹੜਾ ਉਹ ਸੋਚ ਸਕਦਾ ਦੂਜੇ ਪਾਸੇ ਨੂੰ। ਸੋ ਕਈ ਰਾਹ ਜਿਹੜੇ ਉਹ ਹੈਗੇ ਨੇ। ਸੋ ਮਾਰਕੀਟ ਰਾਈਟ ਨਾਓ ਅਜੇ ਵੀ ਹੌਟ ਆ, ਤੱਤੀ ਆ। ਸੋ ਉਸ ਦਾ ਫਾਇਦਾ ਜਿਹੜਾ ਉਹ ਜ਼ਰੂਰ ਲੈਣਾ ਚਾਹੀਦਾ। ਮੌਰਗੇਜ ਰੇਟਸ, ਇੰਟਰਸਟ ਰੇਟਸ ਘੱਟ ਨੇ, ਉਸ ਦਾ ਜਿਹੜਾ ਫਾਇਦਾ ਲੈਣਾ ਚਾਹੀਦਾ। ਜਿਹੜਾ ਇਸ ਕੰਮ ਦੇ ਵਿੱਚ ਆ ਸਕਦਾ, ਜਿਹੜਾ ਕਹਿੰਦਾ ਵੀ ਹਾਂ ਵੀ ਗੁਜ਼ਾਰਾ ਜਿਹੜਾ ਉਸ ਦੇ ਵਿੱਚ ਰੈਂਟ ਦੇ ਕੇ ਵੀ ਜੇ ਉਹ ਕਰ ਰਿਹਾ ਹੈ, ਤੇ ਉਹ ਘਰ ਲੈ ਕੇ ਵੀ ਜਿਹੜਾ ਉਹ ਉਸ ਦੇ ਨਾਲ ਹਿਸਾਬ ਕਿਤਾਬ ਜਿਹੜਾ ਲਾ ਕੇ ਆ ਉਹ ਕਰੇ। ਸੋ ਸਲਾਹ ਲਓ ਜ਼ਰੂਰ ਮੋਹਨ ਚੀਮਾ ਹੋਣਾ ਦੀ। 855 905 2575 8559052575 ਦੇ ਉੱਤੇ। ਤੇ ਮੋਹਨ ਚੀਮਾ ਜੀ ਬਹੁਤ ਸ਼ੁਕਰੀਆ, ਧੰਨਵਾਦ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਖਾਲਸਾ ਭਾਜੀ ਤੁਹਾਡਾ ਵੀ। ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੈਨੂੰ ਆਪਣੀ ਸ਼ੋਅ 'ਤੇ ਲਿਆਉਂਦੇ ਹੋ, ਇਸ ਵਾਸਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ। ਸਭ ਸਰੋਤਿਆਂ ਨੂੰ ਤੇ ਤੁਹਾਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ ਅਕਾਲ। ਜੀ। ਤੇ ਆਪਾਂ ਵੀ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਹਾਂ ਮੇਰੇ ਵੱਲੋਂ ਵੀ, ਤੇ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। USA